ਜਿਹੜਾ ਰੰਗਰੇਟਾ ਲਫ਼ਜ਼ ਜੇ ਬਹੁਤ ਵੱਡਾ ਹੈ। ਇਹ ਤੇ ਇੱਕ ਜਿਹੜੀ ਕੌਮ ਨੂੰ ਇੱਕ ਅਵਾਰਡ ਮਿਲਿਆ ਹੋਇਆ। ਜੇ ਭਾਈ ਜੇਤਾ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਲੈ ਕੇ ਆਏ ਤੇ ਰਘੂ ਰੇਟੇ ਗੁਰੂ ਕੇ ਬੇਟੇ ਦਾ ਵਰ ਮਿਲਿਆ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਆ, ਪੂਰੀ ਦੁਨੀਆ ਉਹਨਾਂ ਨੂੰ ਪੂਜਦੀ ਏ। ਖਾਲਸਾ ਪੰਥ ਸਿੱਖ ਕੌਮ ਸਤਿਕਾਰ ਕਰਦੀ ਉਹਨਾਂ ਦਾ। ਬਾਕੀ ਜਾਤਪਾਤ ਪੰਜਾਬ 'ਚ ਇਸ ਟਾਈਮ ਸੰਪਰਦਾਵਾਂ 'ਚ ਕਈ ਜਥੇਬੰਦੀਆਂ 'ਚ ਬਹੁਤ ਵੱਡੇ ਲੈਵਲ ਤੇ ਹੋ ਰਹੀ ਹੈ। ਜਦੋਂ ਅਸੀਂ ਕਿਤੇ ਆਪਣੇ ਆਪ ਨੂੰ ਬਾਣੇ ਪਾ ਲੈਂਦੇ ਆ, ਜਿਹੜੇ ਵੱਡੇ ਵੱਡੇ ਸੰਪਰਦਾ ਵਾਲੇ ਜਾਂ ਚਿੱਟੇ ਚੋਲੇ ਪਾ ਲੈਂਦੇ ਆ, ਅਸੀਂ ਕਹਿੰਦੇ ਸਾਡੇ ਵਰਗਾ ਬਾਬਾ ਹੀ ਕੋਈ ਨਹੀਂਗਾ। ਬਨਿਆਰ ਵਾਲਾ ਸਰਸੇ ਵਾਲਾ ਅਸੀਂ ਪੈਦਾ ਕੀਤਾ। ਕਿਉਂ ਕੀਤਾ? ਜਦੋਂ ਅਸੀਂ ਗਰੀਬ ਲੋਕਾਂ ਨੂੰ ਨਾਲ ਨਹੀਂ ਖਵਾਵਾਂਗੇ, ਨਾਲ ਨਹੀਂ ਭਾਵਾਂਗੇ, ਗੁਰੂ ਘਰਾਂ 'ਚ ਬਰਾਬਰ ਦਾ ਹੱਕ ਨਹੀਂ ਦੇਵਾਂਗੇ, ਉਹ ਆਪੇ ਸੰਤਾਂ ਕੋਲ ਭੱਜਣਗੇ। ਜਿੰਨੇ ਅਸੀਂ ਗੁਰਵਿੰਦਰ ਸਿੰਘ ਰੰਗਰੇਟੇ ਨੂੰ ਗਾਲਾਂ ਕੱਢ ਰਹੇ, ਦਬਾ ਰਹੇ ਹਾਂ, ਉਹ ਠੀਕ ਆ, ਪਰ ਲੇਕਿਨ ਸਵਾਦ ਤਾਂ ਆ ਅਸੀਂ ਉਹ ਠੇਕੇਦਾਰਾਂ ਨੂੰ ਵੀ ਦਬਾਈਏ। ਜੇ ਅੱਜ ਅਸੀਂ ਇਕੱਠੇ ਹੁੰਦੇ ਆ, ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਕਾਇਮ ਹੁੰਦਾ ਹੈ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੁੰਦਾ ਜੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਇਤ ਨੀਚ, ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ। ਮੌਜੂਦਾ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਕੁਝ ਲੋਕਾਂ ਦੇ ਵੱਲੋਂ ਇਸ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਕੀਤੀਆਂ ਜਾਂਦੀਆਂ ਨੇ, ਜਿਹੜੀਆਂ ਕਿਤੇ ਨਾ ਕਿਤੇ ਦੋ ਭਾਈਚਾਰਿਆਂ ਦੇ ਵਿੱਚ ਦਰਾੜ ਪੈਦਾ ਕਰਦੀਆਂ ਨੇ। ਉਹਨਾਂ ਲੋਕਾਂ ਦੀ ਮਨਸ਼ਾ ਕੀ ਹੈ, ਔਰ ਜਿਹੜੀਆਂ ਦੂਜੇ ਪਾਸੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ, ਜਿਹੜੀਆਂ ਕਿਤੇ ਨਾ ਕਿਤੇ ਇੱਕ ਫਿਰਕੇ ਦੇ ਲੋਕਾਂ ਦੇ ਦਿਲਾਂ ਨੂੰ ਵਰੁੰਦਰ ਕੇ ਰੱਖਦੀਆਂ ਨੇ। ਨਾਨਕਨਾਮਾ ਲੇਵਾ ਸਿੱਖ ਸੰਗਤਾਂ ਦੇ ਮਨਾਂ ਦੇ ਵਿੱਚ ਉਹਨਾਂ ਵੀਡੀਓ ਨੂੰ ਦੇਖ ਕੇ ਰੋਸ ਪਾਇਆ ਜਾਂਦਾ ਹੈ। ਉਹਨਾਂ ਲੋਕਾਂ ਦੇ ਦੁਆਰਾ ਇਸ ਤਰ੍ਹਾਂ ਦੀਆਂ ਵੀਡੀਓ ਵਾਇਰਲ ਕਰਨ ਦਾ ਮਕਸਦ ਕੀ ਹੈ? ਸ਼ਰਾਰਤੀ ਲੋਕਾਂ ਦੇ ਵੱਲੋਂ ਵੀਡੀਓ ਵਾਇਰਲ ਕਰਨ ਤੋਂ ਬਾਅਦ ਲਾਈਵ ਹੋ ਕੇ ਕਿਸ ਤਰ੍ਹਾਂ ਦੀਆਂ ਸਟੇਟਮੈਂਟਸ ਦਿੱਤੀਆਂ ਜਾਂਦੀਆਂ ਨੇ, ਤਾਂ ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ। ਸਾਡੇ ਨਾਲ ਸਿੰਘ ਸਾਹਿਬ ਗਿਆਨੀ ਕੁਲਵਿੰਦਰ ਸਿੰਘ ਨੇ ਤਰਨਾ ਦਲ ਸ੍ਰੀ ਚਮਕੌਰ ਸਾਹਿਬ ਤੋਂ ਗੱਲਬਾਤ ਕਰ ਲੈਣੇ। ਭਾਈ ਸਾਹਿਬ ਸਵਾਗਤ ਹੈ ਸਭ ਤੋਂ ਪਹਿਲਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਸਿੱਖ ਪੰਥ ਦੇ ਨਾਲ ਜੁੜੇ ਹੋ, ਸਿੱਖੀ ਸਿਧਾਂਤ ਤੋਂ ਵਾਕਫ ਹੋ, ਤਾਂ ਗੁਰਿੰਦਰ ਸਿੰਘ ਰੰਗਰੇਟਾ ਸਭ ਤੋਂ ਪਹਿਲਾਂ ਚਰਚਾਵਾਂ ਦੇ ਵਿੱਚ ਨੇ। ਸੋਸ਼ਲ ਮੀਡੀਆ ਦੇ ਉੱਪਰ ਲਾਈਵ ਹੋ ਕੇ ਬੋਲਦੇ ਨੇ, ਕੁਝ ਲੋਕਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ, ਕੁਝ ਜੋ ਸਮਾਜ ਦੇ ਅੰਦਰ ਅਹਿਮ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਦੇ ਉੱਪਰ ਆਪਣਾ ਪ੍ਰਤੀਕਰਮ ਦਿੱਤਾ ਜਾਂਦਾ, ਜਿਹਨੂੰ ਲੈ ਕੇ ਵਿਵਾਦ ਭਖਦਾ ਨਜ਼ਰ ਆਉਂਦਾ। ਸਭ ਤੋਂ ਪਹਿਲਾਂ ਦੱਸੋ ਕਿ ਗੁਰਿੰਦਰ ਸਿੰਘ ਰੰਗਰੇਟਾ ਨੂੰ ਕਿਵੇਂ ਦੇਖਦੇ ਹੋ ਸੋਸ਼ਲ ਮੀਡੀਆ ਦੇ ਉੱਪਰ ਜਿਸ ਤਰ੍ਹਾਂ ਦੀਆਂ ਸਟੇਟਮੈਂਟ ਦਿੱਤੀਆਂ ਜਾ ਰਹੀਆਂ ਉਹਨਾਂ ਵੱਲੋਂ? ਦੇਖੋ, ਜਿਹੜਾ ਗੁਰਵਿੰਦਰ ਸਿੰਘ ਰੰਗਰੇਟਾ ਹੈ, ਜਿਹੜਾ ਰੰਗਰੇਟਾ ਲਫ਼ਜ਼ ਜੇ ਬਹੁਤ ਵੱਡਾ ਹੈ। ਇਹ ਤੇ ਇੱਕ ਜਿਹੜੀ ਕੌਮ ਨੂੰ ਇੱਕ ਅਵਾਰਡ ਮਿਲਿਆ ਹੋਇਆ ਹੈ ਨਾ, ਸਨਮਾਨ। ਜੇ ਭਾਈ ਜੇਤਾ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਲੈ ਕੇ ਆਏ ਤੇ ਰਘੂ ਰੇਟੇ ਗੁਰੂ ਕੇ ਬੇਟੇ ਦਾ ਵਰ ਮਿਲਿਆ, ਉਦੋਂ ਤੋਂ ਰੰਗਰੇਟਾ ਨਾਲ ਲੱਗਣ ਲੱਗੇ ਹਨਾ। ਤੇ ਜਿਹੜਾ ਗੁਰਵਿੰਦਰ ਸਿੰਘ ਆ, ਤੇ ਦੇਖੋ ਜਿਹੜੀ ਉਹਦੀ ਇੰਟਰਵਿਊ ਦਿੰਦਾ, ਜਿਹੜਾ ਕਿਸੇ ਨੂੰ ਆਪਾਂ ਨਿੰਦਣਾ, ਜਿਵੇਂ ਸਿੱਧੂ ਮੂਸੇ ਵਾਲੇ ਬਾਰੇ ਉਹਨੇ ਕਿਹਾ, ਥੋੜਾ ਗਲਤ ਕਿਹਾ ਕਾਫੀ ਹੈ ਨਾ, ਕਿਉਂਕਿ ਜਿਹੜੇ ਪਰਿਵਾਰ ਦਾ ਇੱਕ ਜੀ ਚੱਲ ਜਾਣਾ, ਬੱਚਾ ਚੱਲ ਜਾਣਾ, ਤੇ ਉਹਦੀ ਆਪਾਂ ਇੱਕ ਮਰਨ ਤੋਂ ਬਾਅਦ ਬੋਲਣਾ, ਜੇ ਬੋਲਣਾ ਹੋਵੇ ਤੇ ਜਿੰਦਿਆਂ ਜੀ ਬੋਲਣਾ ਜ਼ਿਆਦਾ ਵਧੀਆ ਗੱਲ ਸੀ। ਉਹਦੇ ਸਾਹਮਣੇ ਬੋਲਦੇ, ਪਿੱਛੋਂ ਨਹੀਂ ਬੋਲਣਾ ਚਾਹੀਦਾ, ਬਹੁਤ ਗਲਤ ਗੱਲ ਹੈ ਉਹਦੇ ਬਾਰੇ। ਤੇ ਦੂਜਾ ਜਿਹੜਾ ਵਿਚਾਰ ਉਹਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਬਾਰੇ ਕਿਹਾ ਹੈ, ਕਿਉਂਕਿ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਆ, ਪੂਰੀ ਦੁਨੀਆ ਉਹਨਾਂ ਨੂੰ ਪੂਜਦੀ ਏ। ਖਾਲਸਾ ਪੰਥ ਸਿੱਖ ਕੌਮ ਸਤਿਕਾਰ ਕਰਦੀ ਉਹਨਾਂ ਦਾ, ਉਹ ਬਹੁਤ ਗਲਤ ਗੱਲ ਕੀ। ਜਿਹੜੀ ਤੀਜੀ ਗੱਲ ਆ ਵੀ ਜਿਹੜਾ ਉਹਨਾਂ ਨੇ ਜਾਤ ਪਾਤ ਦੇ ਆਧਾਰ ਤੇ ਮੁੱਦੇ ਚੱਕੇ ਆ, ਜਿਹੜੇ ਬੋਲਦੇ ਆ, ਉਹ ਬਿਲਕੁਲ ਸੱਚ ਆ। ਉਸ ਚੀਜ਼ ਦੇ ਵਿੱਚ ਅਸੀਂ ਬਿਲਕੁਲ ਉਹਦੇ ਨਾਲ ਖੜੇ ਆ ਵੀ ਵਾਕਈ ਜਾਤਪਾਤ ਪੰਜਾਬ 'ਚ ਇਸ ਟਾਈਮ ਸੰਪਰਦਾਵਾਂ 'ਚ ਕਈ ਜਥੇਬੰਦੀਆਂ 'ਚ ਬਹੁਤ ਵੱਡੇ ਲੈਵਲ ਤੇ ਹੋ ਰਹੀ ਆ। ਜਿਵੇਂ ਰੰਗਰੇਟਾ ਸ਼ਬਦ ਦੀ ਗੱਲ ਕੀਤੀ ਕਿ ਕਿਸੇ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਭਾਈ ਜੈਤਾ ਜੀ ਲਿਆ ਕੇ ਗੁਰੂ ਸਾਹਿਬ ਨੇ ਰੰਗਰੇਟਾ ਗੁਰੂ ਕਾ ਬੇਟਾ ਕਿਹਾ ਸੀ, ਔਰ ਨਾਲ ਹੀ ਭਾਈ ਜੈਤੇ ਤੋਂ ਬਾਬਾ ਜੀਵਨ ਸਿੰਘ ਵੀ ਉਹਨਾਂ ਨੂੰ ਬਣਾ ਦਿੱਤਾ ਸੀ। ਤਾਂ ਕੀ ਲੱਗਦਾ ਕਿ ਇੱਕ ਪਾਸੇ ਉਹ ਗੁਰੂ ਦੇ ਸਿੱਖ ਰੰਗਰੇਟੇ ਦੀ ਗੱਲ ਕੀਤੀ ਜਾਂਦੀ, ਉਹਨਾਂ ਦੇ ਕਿਰਦਾਰ ਦੀ ਗੱਲ ਕੀਤੀ ਜਾਂਦੀ ਹੈ, ਤਾਂ ਮੌਜੂਦਾ ਦੇ ਸਮੇਂ ਦੇ ਵਿੱਚ ਡਾਕਟਰ ਰੰਗਰੇਟੇ ਦੇ ਕਿਰਦਾਰ ਦੀ ਗੱਲ ਕੀਤੀ ਜਾਵੇ, ਔਰ ਉਸ ਵੇਲੇ ਉਹਨਾਂ ਦੇ ਸਿੱਖ ਦੋਨਾਂ ਨੂੰ ਆਪਸ ਵਿੱਚ ਕਿਸ ਤਰ੍ਹਾਂ ਤੁਲਨਾਤਮਕ ਕਰਕੇ ਦੇਖਿਆ ਜਾ ਸਕਦਾ? ਜਿਹੜਾ ਰੰਗਰੇਟਾ ਹੈ ਨਾ, ਇਹ ਤੇ ਇੱਕ ਬੜੀ ਵੱਡੀ ਕੁਰਬਾਨੀਆਂ ਤੋਂ ਬਾਅਦ ਸਾਨੂੰ ਇਹਨਾਂ ਨਾਲ ਕੁਛ ਵਾਰ ਕੇ ਆਪਣੇ ਪਰਿਵਾਰ ਬਾਰੇ, ਹੁਣ ਬਾਬਾ ਜੀਵਨ ਸਿੰਘ ਦਾ ਸਾਰਾ ਪਰਿਵਾਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਸ਼ਹੀਦ ਹੋਇਆ। 4 ਪੁੱਤ ਸੀ ਉਹਦੇ, ਬਾਕੀ ਮਾਤਾਵਾਂ, ਉਹਨਾਂ ਦੇ ਪਰਿਵਾਰ ਆਪਣਾ ਹੈ ਨਾ, ਸਾਰਾ ਪਰਿਵਾਰ ਚਮਕੌਰ ਦੀ ਜੰਗ 'ਚ ਸ਼ਹੀਦ ਹੋਇਆ। ਉਹਨਾਂ ਦਾ ਕਿੱਡੀ ਕੁਰਬਾਨੀ ਸੀ। ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਜਦੋਂ ਸੀਸ ਲੈ ਕੇ ਆਏ, ਇੰਨੀ ਮੁਗਲ ਸਰਕਾਰ, ਏਡੀ ਹਕੂਮਤ ਦੇ ਵਿੱਚ ਇੱਕ ਸੀਸ ਲਿਆਉਣਾ, ਉਹ ਪਲ ਆਪਾਂ ਕਿਵੇਂ ਦੇਖ ਸਕਦੇ ਨਾ? ਆਪਾਂ ਸੋਚ ਸਕਦੇ ਵੀ ਉਹੋ ਜਿਹਾ ਹਨੇਰੀਆ ਚੱਲਦੀ ਆ, 4 ਛਪੇਰੇ ਮੁਗਲਾਂ ਦਾ ਘੇਰਾ, ਉਹੋ ਜਿਹੇ ਹਾਲਾਤਾਂ 'ਚ ਸੀਸ ਲੈ ਕੇ ਆਏ
ਤੇ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਹਨਾਂ ਨੂੰ ਛਾਤੀ ਦੇ ਨਾਲ ਲਾ ਕੇ ਰਘੂ ਰੇਟੇ ਗੁਰੂ ਕੇ ਬੇਟੇ ਦਾ ਵਰ ਦਿੱਤਾ ਸੀਗਾ। ਕਿਤੇ ਨਾ ਕਿਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਸਭ ਤੋਂ ਪਹਿਲਾਂ ਮਨੁੱਖ ਦੀ ਕਰਨੀ ਹੋਣੀ ਚਾਹੀਦੀ ਹੈ, ਕਥਨੀ ਹੋਣੀ ਚਾਹੀਦੀ, ਉਹਦਾ ਕੋਈ ਸੰਘਰਸ਼ ਹੋਣਾ ਚਾਹੀਦਾ, ਫਿਰ ਉਹਦੇ ਨਾਮ ਦੇ ਨਾਲ ਇਸ ਤਰ੍ਹਾਂ ਦੇ ਜਿਹੜੇ ਵੱਡੇ ਖਿਤਾਬ ਜੋੜਨੇ ਚਾਹੀਦੇ। ਦੇਖੋ ਗੱਲ ਉਹੀ ਨਾ ਵੀ ਦੇਖੋ ਜਿਹੜੀ ਇੱਕ ਆਪਣੀ ਮਾਨਸਿਕ ਚਿੱਤਾ ਹੈ ਸਾਡੀ ਜਿਹੜੀ ਗੁਲਾਮ ਹੋ ਜਾਂਦੀ ਨਾ, ਜਦੋਂ ਸਾਨੂੰ ਇਹ ਸੋਚਣ ਦੀ ਲੋੜ ਹੈ। ਦੇਖੋ ਵੀ ਜਦੋਂ ਅਸੀਂ ਇੱਕ ਆਪਣੇ ਜ਼ਬਾਨ ਤੇ ਨਹੀਂ ਖੜ ਸਕਦੇ, ਦੇਖੋ ਉਹਨੇ ਅੰਮ੍ਰਿਤ ਛਕਿਆ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ, ਡਾਕਟਰ ਗੁਰਵਿੰਦਰ ਸਿੰਘ ਨੇ ਛਕਿਆ ਸੀਗਾ, ਉਹਨਾਂ ਨੇ ਅੰਮ੍ਰਿਤ ਵੀ ਖੰਡਨ ਕਰਤਾ। ਜਾਂ ਉਹਨਾਂ ਦੀ ਸੋਚ ਲਾ ਲਓ ਮਾੜੀ, ਜਾਂ ਉਹਨਾਂ ਨੂੰ ਸਿਧਾਂਤ ਨਹੀਂ ਚੰਗੇ ਮਿਲੇ। ਇਸ ਕਰਕੇ ਕਿਉਂਕਿ ਜੇ ਅਸੀਂ ਆਪਣੀ ਜ਼ਬਾਨ ਤੇ ਨਹੀਂ ਰਹਿ ਸਕਦੇ, ਗੁਰੂ ਗੋਬਿੰਦ ਸਿੰਘ ਦੇ ਸਿਧਾਂਤਾਂ ਤੇ ਨਹੀਂ ਚੱਲ ਸਕਦੇ, ਤੇ ਸਾਨੂੰ ਜਿਹੜਾ ਰੰਗਰੇਟਾ ਲਫ਼ਜ਼ ਬਹੁਤ ਵੱਡਾ ਹੈ ਤੇ ਉਹਦੀ ਦੇਣ ਨਹੀਂ ਅਸੀਂ ਦੇ ਸਕਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ। ਜਿਹੜਾ ਸਾਨੂੰ ਉਹ ਅਵਾਰਡ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿੰਨੀਆਂ ਕੁਰਬਾਨੀਆਂ ਤੋਂ ਬਾਅਦ ਮਿਲਿਆ, ਇਹ ਆਮ ਬੰਦਾ ਨਹੀਂ ਲਾ ਸਕਦਾ ਉਹ ਚੀਜ਼ ਹੈ। ਅੰਮ੍ਰਿਤ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਤਿਆਰ ਕੀਤਾ ਹੋਇਆ ਸੀ, ਜਾਤ ਪਾਤ ਵਰਨ ਵੰਡ ਦਾ ਜਿਹੜਾ ਉਹਨਾਂ ਨੇ ਭੇਦਭਾਵ ਮਿਟਾ ਕੇ ਤਿਆਰ ਕੀਤਾ ਹੋਇਆ ਸੀ, ਸਭ ਨੂੰ ਇੱਕ ਜਗ੍ਹਾ ਦੇ ਉੱਪਰ ਕੀਤਾ। ਅੰਮ੍ਰਿਤ ਛਕ ਕੇ ਬਰਕਰਾਰ ਰੰਗਰੇਟਾ ਗੁਰਿੰਦਰ ਸਿੰਘ ਡਾਕਟਰ ਰੰਗਰੇਟਾ ਨਹੀਂ ਰੱਖ ਸਕੇ, ਪਰ ਉਹ ਦੋਸ਼ ਦਿੰਦੇ ਨੇ ਕਿ ਕੜਮ ਚੌਧਰੀਆਂ ਨੇ ਮੇਰਾ ਭੰਗ ਕਰਵਾਇਆ, ਮੈਨੂੰ ਇਸ ਤਰ੍ਹਾਂ ਦੇ ਨਾਲ ਜਿਹੜਾ ਟਾਰਗੇਟ ਕੀਤਾ ਜਾਂਦਾ ਸੀ। ਕੀ ਲੱਗਦਾ ਕਿ ਜਿਹੜੀ ਸਿੱਖੀ ਹੈ ਉਹ ਕੜਮ ਚੌਧਰੀਆਂ ਦੇ ਜਾਂ ਕੁਝ ਲੋਕਾਂ ਦੇ ਸਿਰ ਦੇ ਉੱਪਰ ਖੜੀ ਹੈ, ਜਾਂ ਗੁਰੂ ਸਾਹਿਬ ਦੇ ਸਿੱਖੀ ਸਿਧਾਂਤ ਦੇ ਨਾਲ ਜੁੜਿਆ ਜਾ ਸਕਦਾ? ਦੇਖੋ ਜਿਹੜੀ ਸਿੱਖੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਜੁੜੀ ਹੈ, ਜਿਨ੍ਹਾਂ ਨੇ ਖਾਲਸਾ ਪੰਥ ਦੀ ਨੀਂਹ ਰੱਖੀ ਅਨੰਦਪੁਰ ਸਾਹਿਬ ਦੀ ਧਰਤੀ ਤੇ, ਉਸੇ ਧਰਤੀ ਤੇ ਹੀ ਅਸੀਂ ਹੁਣ ਸ਼ਹੀਦ ਬਾਬਾ ਜੀਵਨ ਸਿੰਘ ਜੀ, ਭਾਈ ਜੇਤਾ ਜੀ ਦਾ 5 ਸਤੰਬਰ ਨੂੰ ਪ੍ਰਕਾਸ਼ ਦਿਹਾੜਾ ਵਿਸ਼ਵ ਪੱਧਰ ਤੇ ਮਨਾ ਰਹੇ ਹਾਂ, ਜਿਹ 'ਚ 5 ਸਿੰਘ ਸਾਹਿਬਾਨ ਆਪ ਗਵਾਹੀ ਕਰਨਗੇ, ਸਮੂਹ ਨਿਹੰਗ ਸਿੰਘ ਜਥੇਬੰਦੀਆਂ, ਸਮੁੱਚੀ ਕੌਮ ਸਾਧ ਸੰਗਤ, ਕਿਉਂਕਿ ਉਸੇ ਆਧਾਰ ਤੇ ਉਹ ਸਮਾਗਮ ਹੋ ਰਿਹਾ। ਕਿਉਂਕਿ ਜਿਹੜੀ ਅੱਜ ਜਾਤਾਂ ਪਾਤਾਂ, ਉਹੀ ਕੜਮ ਚੌਧਰੀ ਵਾਲੀ ਗੱਲ ਆ ਗਈ। ਕਈ ਸੰਪਰਦਾਵਾਂ ਦੇ ਵਿੱਚ ਅੱਜ ਵੀ ਦੇਖੋ ਮੀਡੀਆ, ਤੁਸੀਂ ਅੱਜ ਦਾ ਥੰਬ ਆ, ਚੌਥਾ ਥੰਬ ਮੀਡੀਆ। ਜੇ ਤੁਸੀਂ ਸਾਰੇ ਚੈਨਲ ਉੱਥੇ ਲੈ ਕੇ ਬਾਬਾ ਬਕਾਲਾ ਸਾਹਿਬ ਜਾਓ, ਇਹ ਮੀਡੀਆ ਦਾ ਫਰਜ਼ ਬਣਦਾ ਹੈ, ਕਿਉਂਕਿ ਸੱਚਾਈ ਮੀਡੀਆ ਦਿਖਾਉਂਦਾ ਹੈ। ਅਤੇ ਉੱਥੇ ਉਹਨਾਂ ਨੂੰ ਪੁੱਛਿਆ ਜਾਵੇ ਜਿਹੜੇ ਬਾਬਾ ਜੀ ਸਾਡੇ ਵੱਡੇ ਵੱਡੇ ਠੇਕੇਦਾਰ ਜਿਹੜੇ ਕੌਮ ਦੇ ਕੜਮ ਚੌਧਰੀ, ਜਿਵੇਂ ਵਿਧੀ ਚੰਦ ਵਾਲੀ ਸੰਪਰਦਾ ਹੋ ਗਈ, ਬਾਬਾ ਇੱਥੇ ਆਪਣਾ ਇੱਕ ਭੁੱਚੋ ਮੰਡੀ ਵਾਲੇ ਸੰਤ ਰੋਮੀਆਣਾ, ਹੋਰ ਬੜੀਆਂ ਸੰਪਰਦਾਵਾਂ ਜਿੰਨੀਆਂ ਕਿ ਤੁਸੀਂ ਕਹਿ ਨਹੀਂ ਸਕਦੇ। ਘੱਟੋ ਘੱਟ ਵੀ 20-25 ਸੰਪਰਦਾਵਾਂ ਇਸ ਟਾਈਮ ਪੰਜਾਬ ਦੇ ਵਿੱਚ, ਜਿੱਥੇ ਅੰਮ੍ਰਿਤ ਵੀ 2 ਬਾਟਿਆਂ 'ਚ ਛਕਾਇਆ ਜਾਂਦਾ। ਪਹਿਲਾਂ ਜਾਤ ਪੁੱਛ ਕੇ, ਲੰਗਰ ਪਕਾਉਣ ਵੇਲੇ ਵੀ ਪੁੱਛਿਆ ਜਾਂਦਾ ਉਹਨਾਂ ਨੂੰ ਵੀ ਤੁਸੀਂ ਕਿਹੜੀ ਜਾਤ ਦੇ ਲੰਗਰ 'ਚ ਵੜਨਾ ਹੈ ਜਾਂ ਨਹੀਂ ਵੜਨਾ। ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜਦੋਂ ਆਪਾਂ ਜਾ ਕੇ ਬਾਣੀ ਪੜ੍ਹਨੀ ਆ, ਛੋਟੀ ਜਾਤ ਦਾ ਉੱਥੇ ਬਾਣੀ ਨਹੀਂ ਪੜ੍ਹ ਸਕਦਾ, ਉਹਨੂੰ ਕਹਿੰਦੇ ਵੀ ਝਾੜੂ ਮਾਰ ਤੇ ਜਾਂ ਘੋੜਿਆਂ ਦੀ ਸੇਵਾ ਕਰ, ਤੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਾਣੀ ਨਹੀਂ ਪੜ੍ਹ ਸਕਦਾ ਛੋਟੀ ਜਾਤ ਦਾ। ਦੱਸੋ ਸਾਡਾ ਕਿਹੜਾ ਸਮਾਜ ਸਿਰਜਤਾ ਸੀ? ਕੀ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਵਾਰਸ ਕਹਾਉਣ ਦੇ ਕਾਬਲ ਹੈ? ਅਸੀਂ ਉਹਦੇ ਪੁੱਤ ਕਹਾਉਣ ਦੇ ਕਾਬਲ ਹੈ? ਇਹੀ ਗੱਲ ਗਿਆਨੀ ਹਰਪ੍ਰੀਤ ਸਿੰਘ ਨੇ ਸਾਨੂੰ 2 ਵਾਰੀ ਮੰਗ ਪੱਤਰ ਦੇ ਚੁੱਕੇ ਸੀ। ਗਿਆਨੀ ਹਰਪ੍ਰੀਤ ਸਿੰਘ ਨੂੰ ਉਹ ਕਹਿੰਦੇ ਅਸੀਂ ਮੁੱਦੇ ਤੇ ਗੱਲ ਕਰਾਂਗੇ। ਸ਼ਾਇਦ ਉਹਨਾਂ ਤੇ ਪ੍ਰੈਸ਼ਰ ਲਾ ਲਓ ਤੁਸੀਂ ਕੌਮ ਦਾ ਕੋਈ, ਜਾਂ ਠੇਕੇਦਾਰਾਂ ਦਾ ਪ੍ਰੈਸ਼ਰ ਆ। ਉਹ ਗੱਲ ਜਦੋਂ ਗੱਲ ਕਰੀ ਦੀ ਕਹਿੰਦੇ ਕੋਈ ਨਹੀਂ, ਗੱਲ ਚੱਲਦੀ ਵੀ ਸਾਡੀ। ਵੀ ਤੁਸੀਂ ਦੇਖੋ ਸਾਡਾ ਸਮਾਜ ਕਿੱਥੋਂ ਤੱਕ ਗਿਰ ਚੁੱਕਿਆ, ਸਾਡਾ ਕੀ ਬਣੇਗਾ ਆਉਣ ਵਾਲੇ ਟਾਈਮ 'ਤੇ। ਅਸੀਂ ਗੱਲ ਕਰਦੇ ਹਾਂ, ਅਸੀਂ ਖਾਲਸਾ ਰਾਜ ਦੀ ਗੱਲ ਕਰਦੇ, ਅਸੀਂ ਖਾਲਿਸਤਾਨ ਬਣਾਉਣ ਦੀ। ਹੁਣ ਜਿਹੜੇ ਸਾਡੇ ਵੱਡੇ ਵੱਡੇ ਅੱਜ ਗੁੱਸਾ ਬੜਿਆਂ ਨੂੰ ਲੱਗਣਾ ਵੀ ਅਸੀਂ ਖਾਲਿਸਤਾਨ ਬਣਾਉਣਾ ਹੈ ਜਾਂ ਖਾਲਸਾ ਰਾਜ ਦੀ ਗੱਲ ਕਰਨੀ। ਤੁਹਾਡੇ ਕੋਲ ਪੰਜਾਬ 'ਚ ਜਾਤਾਂ ਪਾਤਾਂ ਦੇ ਖਤਮ ਨਹੀਂ ਹੋਈਆਂ। ਖਾਲਸਾ ਰਾਜ ਜੇ ਕਾਇਮ ਕਰਨਾ ਹੈ ਆਪਾਂ, ਜੇ ਕੜਮ ਚੌਧਰੀ ਇਕੱਲੇ ਕਹਿ ਕੇ ਖਾਲਸਾ ਰਾਜ ਕਾਇਮ ਕਰ ਲੈਣਾ, ਕਿੰਨੇ ਹੋਣਗੇ? 2% ਕੜਮ ਚੌਧਰੀ ਨਹੀਂ ਪੰਜਾਬ 'ਚ, ਕਿੱਥੋਂ ਖਾਲਸਾ ਰਾਜ ਕਾਇਮ ਕਰਨਗੇ? ਤੁਸੀਂ ਗੱਲ ਕਰਦੇ ਹੋ ਕਿ 2 ਬਾਟੇ ਤਿਆਰ ਕੀਤੇ ਜਾਂਦੇ ਆ, ਲੰਗਰ ਹੈ ਜਿਹੜਾ ਜਿਹੜੇ ਲੋਕਾਂ ਨੂੰ ਉਹਨਾਂ ਵੱਲੋਂ ਸ਼ੂਦਰ ਕਿਹਾ ਜਾਂਦਾ ਹੈ, ਨੀਵੀਂ ਜਾਤ ਦੇ ਦਲਿਤ ਕਿਹਾ ਜਾਂਦਾ ਹੈ, ਭੈੜੀ ਮਾਨਸਿਕਤਾ ਹੈ, ਤਾਂ ਉਹਨਾਂ ਦੇ ਵੱਲੋਂ ਇਸ ਤਰੀਕੇ ਦਾ ਗੁਰਦੁਆਰਿਆਂ ਦੇ ਵਿੱਚ ਗੁਰੂ ਸਾਹਿਬ ਦਾ ਜਿਹੜਾ ਘਰ ਮੰਨਿਆ ਜਾਂਦਾ, ਉਹਦੇ ਵਿੱਚ ਇਸ ਤਰ੍ਹਾਂ ਦਾ ਦੁਰਵਿਵਹਾਰ ਕੀਤਾ ਜਾਂਦਾ। ਤੁਹਾਡੇ ਕੋਲ ਕੋਈ ਤੱਥ ਹੈ, ਕੋਈ ਵੀਡੀਓ ਜਾਂ ਕੋਈ ਹੋਰ ਤੱਥ ਹੈ? ਦੇਖੋ ਤੱਥ ਸ਼ਾਇਦ ਤੁਹਾਡੇ ਮੈਂ ਆਪਣੇ ਫੋਨ 'ਚ ਦਿਖਾ ਦੇਣਾ ਤੱਥ, ਅਤੇ ਬਾਕੀ ਤੁਸੀਂ ਇੰਟਰਵਿਊ ਲੈ ਸਕਦੇ ਹੋ ਉਹਨਾਂ ਬਾਬਿਆਂ ਦੀ। ਤੁਸੀਂ ਮੀਡੀਆ 'ਤੇ ਡਿਬੇਟ ਰੱਖੋ, 5 ਜਥੇਬੰਦੀਆਂ ਦੇ ਅਸੀਂ ਮੁਖੀ ਬਹਿ ਜਾਂਦੇ, 5 ਦੇ ਤੁਸੀਂ ਭਾਲੋ, ਉਹਨਾਂ ਨੂੰ ਭਾਲੋ ਲਿਆਓ ਮੀਡੀਆ ਦੇ ਵਿੱਚ, ਆਪਾਂ ਵਿਚਾਰ ਕਰਾਂਗੇ ਵੀ ਦੱਸੋ ਵੀ ਤੁਸੀਂ ਤੁਹਾਡੇ 'ਚ ਇਹ ਮਰਜ਼ਾਦਾ ਹੈ। ਜਿਹੜਾ ਕੋਈ ਛੋਟੀ ਜਾਤ ਦਾ ਉਹਨੂੰ ਲੰਗਰ ਪਕਾਉਣ 'ਚ ਨਹੀਂ ਲਾਇਆ ਜਾਂਦਾ। ਅੱਜ ਤੋਂ 2 ਸਾਲ ਪਹਿਲਾਂ ਦਲ ਬਾਬਾ ਵਿਧੀ ਚੰਦ 'ਚ 4 ਬੀਬੀਆਂ ਪ੍ਰਸ਼ਾਦੇ ਪਕਾ ਰਹੀਆਂ ਸੀ, ਉਹਨਾਂ ਧੱਕੇ ਮਾਰ ਕੇ ਲੰਗਰ 'ਚੋਂ ਬਾਹਰ ਕੱਢਤੀਆਂ ਸੀ ਵੀ ਅਸੀਂ ਇੱਥੇ ਛੋਟੀ ਜਾਤ ਦਾ ਪ੍ਰਸ਼ਾਦਾ ਨਹੀਂ ਲੰਗਰ 'ਚ ਪਵਾ ਸਕਦਾ। ਸਿਰਫ ਆਧਾਰ 'ਤੇ ਇੱਕ ਉਹਨਾਂ ਨੇ ਵਿਵੇਕ ਦਾ ਲੰਗਰ ਕਹਿ ਦਿੰਦੇ ਆ, ਵਿਵੇਕ ਦਾ ਨਹੀਂ, ਸਿਰਫ ਉੱਚੀਆਂ ਜਾਤਾਂ ਦਾ ਲੰਗਰ ਕਹਿੰਦੇ ਉਹਨੂੰ। ਉਹਦੇ 'ਚ ਕੋਈ ਵੀ ਐਸੀ ਭਾਈਚਾਰਾ ਨਹੀਂ ਵੜ ਸਕਦਾ, ਨਾ ਉੱਥੋਂ ਪ੍ਰਸ਼ਾਦਾ ਛਕ ਸਕਦਾ। ਪ੍ਰਸ਼ਾਦਾ ਉਹਨਾਂ ਨੂੰ ਦੂਜੀ ਲਾਈਨ 'ਚ ਅੱਡ ਬਹਿ ਕੇ ਖਾਣਾ ਪੈਂਦਾ ਹੈ।
ਅੱਜ ਵੀ ਤੁਸੀਂ ਆ ਹੁਣ ਮੇਰੇ ਕੋਲ ਵੀਡੀਓ ਸ਼ਾਇਦ ਤੁਸੀਂ ਫੋਨ 'ਚ ਤੁਹਾਨੂੰ ਦਿਖਾਈ ਮੈਂ, ਜੇ ਹੁਣ ਦੇਖਣੀ ਤੁਸੀਂ ਦਿਖਾ ਵੀ ਸਕਦੇ ਸ਼ਾਇਦ। ਉੱਥੇ ਦੇਖੋ ਵੀ ਤੁਸੀਂ 2 ਥਾਂ ਤੇ ਵਰਤਾਇਆ ਜਾ ਰਿਹਾ ਹੈ ਸ਼ਰਦਾਈ ਦਾ ਲੰਗਰ ਜਾਂ ਦੁੱਧ ਦਾ। ਇਹ ਬਾਬਾ ਚੱਬੇ ਸ਼ਹੀਦਾਂ ਦੇ। ਦੱਸੋ ਤੁਸੀਂ ਕੀ ਕਹੋਗੇ? ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹ ਸਾਡਾ ਇਤਿਹਾਸ ਸਿਰਜਿਆ ਸੀ। ਉਹ ਵੀ ਜਥੇਬੰਦੀਆਂ ਦੇ ਆਗੂ ਨੇ, ਤੁਸੀਂ ਵੀ ਜਥੇਬੰਦੀਆਂ ਦੇ ਆਗੂ ਹੋ। ਜਿਹੜੇ ਆਗੂ ਹੁੰਦੇ ਉਹਨਾਂ ਦੇ ਸਿਰ ਦੇ ਉੱਪਰ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਹੁੰਦੀਆਂ। ਕਦੇ ਉਹਨਾਂ ਜਥੇਦਾਰਾਂ ਦੇ ਨਾਲ ਜਾਂ ਜਿਹੜੇ ਜਥੇਬੰਦੀਆਂ ਦੇ ਆਪਣੇ ਆਪ ਨੂੰ ਆਗੂ ਕਹਾਉਂਦੇ ਨੇ, ਕਦੇ ਬੈਠ ਕੇ ਗੱਲਬਾਤ ਹੋਈ ਉਹਨਾਂ ਦੇ ਨਾਲ? ਕੋਈ ਤੁਹਾਡਾ ਇਸ ਗੱਲ ਨੂੰ ਲੈ ਕੇ ਵਿਚਾਰ ਚਰਚਾ ਹੋਈ ਹੈ? ਦੇਖੋ ਸਾਡੀਆਂ ਬੜੀਆਂ ਮੀਟਿੰਗਾਂ ਹੋ ਰਹੀਆਂ ਅਨੰਦਪੁਰ ਸਾਹਿਬ। ਸਾਡੀਆਂ ਜਿੰਨੀਆਂ ਵੀ ਜਥੇਬੰਦੀਆਂ ਸਾਰਿਆਂ ਦੀ ਮੀਟਿੰਗ ਹੋਈ। ਆਪਣੀ ਵਿਸਾਖੀ ਦੇ ਜੋੜ ਮੇਲੇ 'ਤੇ ਮੀਟਿੰਗ ਹੋਈ। 4 ਸਾਲ ਹੋ ਗਏ ਮੀਟਿੰਗਾਂ ਹੁੰਦੀਆਂ ਇਹਨੂੰ। ਗਿਆਨੀ ਹਰਪ੍ਰੀਤ ਸਿੰਘ ਨੇ ਵਿਸ਼ਵਾਸ ਦਿਵਾਇਆ ਸੀ ਸਾਨੂੰ ਪਿਛਲੇ ਸਾਲ ਵੀ ਸਾਰੀਆਂ ਜਥੇਬੰਦੀਆਂ ਦੇ ਇੱਕ ਬਾਟਾ ਅਸੀਂ ਕਰਾਵਾਂਗੇ, ਅਤੇ ਉਹਨਾਂ ਦੀ ਸ਼ਾਇਦ ਉਹਨਾਂ ਨੇ ਨਹੀਂ ਮੰਨੀ ਹਜੇ ਵੀ ਉਹ ਕਹਿੰਦੇ ਆ ਸਾਨੂੰ ਟਾਈਮ ਦਿਓ। ਦੂਜੇ ਕਈ ਜਥੇਬੰਦੀਆਂ ਕਹਿ ਰਹੀ ਹੈ ਵੀ ਅਸੀਂ ਵਿਚਾਰ ਕਰਾਂਗੇ, ਕਿਉਂਕਿ ਜਿਹੜੇ ਠੇਕੇਦਾਰ ਹੈ ਨਾ ਪੰਜਾਬ ਦੇ, ਇਹਨਾਂ ਨੇ ਇੱਕ ਪ੍ਰੈਸ਼ਰ ਹੀ ਇੰਨਾ ਪਾਤਾ, ਇੰਨਾ ਵਜਨ ਹੀ ਬੜਾ ਇਹਨਾਂ ਦਾ, ਅਤੇ ਜਿਹੜੇ ਇੱਕ ਪਰਵਾਹ ਹੀ ਨਹੀਂ ਮੰਨਦੇ ਕਿਸੇ ਦੀ। ਅਸੀਂ ਇਹੀ ਗੱਲ ਕਹਿੰਦੇ ਵੀ ਜਿੱਥੇ ਆਪਾਂ ਗੁਰਵਿੰਦਰ ਸਿੰਘ ਰੰਗਰੇਟੇ ਨੂੰ ਦਬਾਉਣਾ ਚਾਹੁੰਦੇ ਆਪਾਂ, ਜਿੱਥੇ ਉਹ ਗਲਤ ਹੈ, ਵਾਕਈ ਜੁੱਤੀਆਂ ਦਾ ਹੱਕਦਾਰ ਹੈ। ਜਿਹੜਾ ਉਹ ਗਲਤ ਸੰਤਾਂ ਨੂੰ ਕਹਿ ਰਿਹਾ ਤੇ ਖਾਲਸਤਾਨ ਬਾਰੇ ਕਹਿ ਰਿਹਾ, ਉੱਥੇ ਗਲਤ ਆ। ਪਰ ਜਿਹੜਾ ਜੋ ਜਾਤ ਪਾਤ ਦੇ ਆਧਾਰ ਤੇ ਬੋਲਦਾ ਉਹ ਬਿਲਕੁਲ ਸੱਚ ਬੋਲਦਾ ਪਿਆ। ਉਸ ਆਧਾਰ ਤੇ ਅਸੀਂ ਬਿਲਕੁਲ ਉਸ ਦੇ ਨਾਲ ਖੜੇ ਹਾਂ, ਤੇ ਆਉਣ ਵਾਲੇ ਟਾਈਮ ਦੇ ਨਾਲ ਉਹਦੇ ਖੜਾਂਗੇ ਜਿੱਥੇ ਉਹ ਸੱਚ ਬੋਲਦਾ। ਤੇ ਅਸੀਂ ਗੁਰਿੰਦਰ ਰੰਗਰੇਟੇ ਦੇ ਉੱਪਰ ਸਵਾਲੀਆ ਚਿੰਨ੍ਹ ਲੱਗਦੇ ਨੇ। ਕਹਿੰਦੇ ਨੇ ਕਿ ਉਹਨਾਂ ਨੂੰ RSS ਨੇ ਅਪੁਆਇੰਟ ਕੀਤਾ ਹੋਇਆ ਕਿ ਪੰਜਾਬ ਦੇ ਵਿੱਚ ਸਿੱਖੀ ਵਾਲਾ ਭੇਸ ਧਾਰ ਕੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਦਫਾੜ ਪੈਦਾ ਕੀਤੇ ਜਾਣ ਕਿ ਜਿਹੜੇ ਪੰਜਾਬ ਦੇ ਲੋਕ ਹੈ, ਪੰਜਾਬ ਦੇ ਲੋਕ ਗੈਰਤਮੰਦ ਮੰਨੇ ਜਾਂਦੇ ਆ, ਪੰਜਾਬ ਦੇ ਲੋਕ ਅਗਵਾਈ ਕਰਨ ਵਾਲੇ ਲੋਕ ਮੰਨੇ ਜਾਂਦੇ, ਇਮਾਨਦਾਰ ਮੰਨੇ ਜਾਂਦੇ ਆ। ਤਾਂ ਇਹਨਾਂ ਅਣਖਮੰਦ ਲੋਕਾਂ ਦੇ ਵਿੱਚ ਜਿਹੜਾ ਆਪਸੀ ਭਾਈਚਾਰਿਆਂ ਦੇ ਵਿੱਚ ਤਕਰਾਰ ਪੈਦਾ ਕੀਤਾ ਜਾਵੇ। ਦੇਖੋ ਜਿਹੜੀ RSS ਵਾਲੀ ਗੱਲ ਹੈ ਨਾ, ਜਿੱਥੇ ਜੇ ਆਪਾਂ ਗੁਰਵਿੰਦਰ ਸਿੰਘ ਰੰਗਰੇਟੇ ਨੂੰ ਕਹਿੰਦੇ ਵੀ ਤੂੰ RSS ਦਾ ਹੈ, ਤੂੰ ਪਾੜ ਪਾ ਰਿਹਾ ਹੈ, ਦੇਖੋ ਉਸ ਬੰਦੇ ਦੀ ਆਪਣੀ ਜ਼ੁਬਾਨ ਤੇ ਕੰਟਰੋਲ ਨਹੀਂ। ਵਾਕਈ ਹੋ ਸਕਦਾ RSS ਦਾ ਹੋਵੇ, ਪਰ ਜਿਹੜੀਆਂ ਸਾਡੀਆਂ ਸੰਪਰਦਾਵਾਂ ਹੈ, ਜਿਹੜੀਆਂ ਗੁਰੂ ਗੋਬਿੰਦ ਸਿੰਘ ਦੀ ਮਰਜ਼ਾਦਾ ਖਤਮ ਕਰ ਰਹੀਆਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਿਧਾਂਤ ਖਤਮ ਕਰ ਰਹੇ ਆ। ਸਾਡੇ 'ਚ ਬਾਹਮਣਵਾਦੀ ਸੋਚ ਕਿੱਥੋਂ ਵੜ ਗਈ? ਮਨੂਵਾਦੀ ਸਿਧਾਂਤ ਕਿੱਥੋਂ ਆ ਗਏ ਸਾਡੇ 'ਚ? ਠੀਕ ਹੈ ਨਾ। ਉਹ ਦੱਸੋ ਵੀ ਉਹਨਾਂ ਨੂੰ RSS ਨੇ ਕੀ ਕਿਹਾ ਹੈ ਵੀ ਤੁਸੀਂ ਐਸਾ ਸਿਸਟਮ ਕਰ ਦਿਓ, 2 ਬਾਟੇ ਅੰਮ੍ਰਿਤ ਦੇ ਕਰ ਦਿਓ, 2 ਪੰਗਤਾਂ ਕਰ ਦਿਓ, ਕਿਉਂਕਿ ਆਉਣ ਵਾਲੇ ਟਾਈਮ 'ਤੇ ਜਿੰਨੇ ਸਾਡੇ ਸਿੱਖ ਘੱਟ ਬਣਨਗੇ, ਜਿੰਨੇ ਸਾਡੇ ਸਿੰਘ ਘੱਟ ਸੱਜਣਗੇ, ਉਹਨਾਂ 'ਚ ਵੀ RSS ਵੜ ਗਈ। ਫਿਰ ਤੁਸੀਂ ਆਪ ਸੋਚੋ, RSS ਤੇ ਉਹ ਵੀ ਹੈ ਨਾ, ਉਹ ਵੀ RSS ਦੇ ਏਜੰਟ ਨੇ ਜਿਹੜੇ 2 ਬਾਟੇ ਕਰਦੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਭ ਤੋਂ ਜ਼ਿਆਦਾ ਸਿਧਾਂਤ ਹੀ ਉਹਨਾਂ ਨੇ ਭੰਨਤੇ, ਖਤਮ ਕਰਤੇ। ਮਹਾਰਾਜ ਤੇ ਕਹਿੰਦੇ ਛਤਰੀ ਕੋ ਪੂਤੋ ਬ੍ਰਾਹਮਣ ਕੋ ਨਹੀਂ। 10ਵੇਂ ਪਾਤਸ਼ਾਹ ਤੇ ਕਹਿੰਦੇ ਮੈਂ ਤਾਂ ਇੱਕ ਛਤਰੀ ਦਾ ਪੁੱਤ ਹਾਂ, ਸ਼ਸਤਰਧਾਰੀ ਹਾਂ। ਜਿੱਥੇ ਲੋੜ ਪਈ ਜੰਗ ਯੁੱਧ ਦੀ, ਜਿੱਥੇ ਖਾਲਸਾ ਤਿਆਰ ਪਰ ਤਿਆਰ ਹੈ ਗਊ ਗਰੀਬ ਦੀ ਰੱਖਿਆ ਕਰਨ ਲਈ। ਗਊ ਗਰੀਬ ਨਹੀਂ ਤੋਂ ਲੰਗਰ 'ਚ ਨਹੀਂ ਵੜਨ ਦਿੰਦੇ, ਗਊ ਗਰੀਬ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਾਣੀ ਨਹੀਂ ਪੜ੍ਹਨ ਦਿੰਦੇ। ਕਿਹੜੇ ਸਿਧਾਂਤ ਰਹਿ ਗਏ ਸਾਡੇ? ਕੀ ਕਰ ਅਸੀਂ ਖਾਲਸੇ ਰਹਿ ਗਏ? ਜਦੋਂ ਅਸੀਂ ਕਿਤੇ ਆਪਣੇ ਆਪ ਨੂੰ ਬਾਣੇ ਪਾ ਲੈਂਦੇ ਹਾਂ, ਜਿਹੜੇ ਵੱਡੇ ਵੱਡੇ ਸੰਪਰਦਾ ਵਾਲੇ ਆ, ਜਾਂ ਚਿੱਟੇ ਚੋਲੇ ਪਾ ਲੈਂਦੇ ਹਾਂ, ਅਸੀਂ ਕਹਿੰਦੇ ਸਾਡੇ ਵਰਗਾ ਬਾਬਾ ਹੀ ਕੋਈ ਨੀਗਾ। ਇੱਕ ਸਾਡੀ ਜਿਹੜੀ ਲੋਕਾਂ ਦੀ ਮਾਨਸਿਕਤਾ ਇੰਨੀ ਗੁਲਾਮ ਹੋ ਗਈ, ਅਸੀਂ ਉਹਨਾਂ ਦੇ ਗੋਡੇ ਘੁੱਟੀ ਜਾਂਦੇ ਸਾਰੇ ਜਾ ਕੇ, ਨਹੀਂ ਵੀ ਸਾਡਾ ਬਾਬਾ ਹੀ ਇਹੀ ਆ। ਅਸੀਂ ਇਹ ਨਹੀਂ ਦੇਖਦੇ ਸਿੱਖੀ ਨੂੰ ਢਾਹ ਕੇ ਨਹੀਂ ਲਾਤੀ ਇਹਨਾਂ ਨੇ। ਸਿੱਖੀ ਦਾ ਤੇ ਇਹਨਾਂ ਲੋਕਾਂ ਨੇ ਬੇੜਾ ਗਰਕ ਕਰਤਾ। ਹੁਣ ਤਾਂ ਆਪਾਂ ਸਾਰੇ ਰੌਲਾ ਪਾ ਰਹੇ, ਸਾਰੇ ਸਿੰਘ ਸਾਹਿਬ ਵੀ ਕਹਿ ਰਹੇ, ਹੋਰ ਸਾਰੇ ਕਹਿ ਰਹੇ ਆ ਵੀ ਦੇਖੋ ਇਹ ਹਸਾਈ ਬਣ ਗਏ ਜੀ, ਸੱਸੇ ਵਾਲੇ ਦਾ ਡੇਰਾ ਬਣ ਗਿਆ ਜੀ, ਭਨਿਆਰ ਵਾਲਾ ਪੈਦਾ ਹੋ ਗਿਆ। ਇਹ ਕਿਹਨੇ ਪੈਦਾ ਕੀਤਾ? ਅਸੀਂ ਪੈਦਾ ਕੀਤਾ। ਭਨਿਆਰ ਵਾਲਾ, ਸਰਸੇ ਵਾਲਾ ਅਸੀਂ ਪੈਦਾ ਕੀਤਾ। ਕਿਉਂ ਕੀਤਾ? ਜਦੋਂ ਅਸੀਂ ਗਰੀਬ ਲੋਕਾਂ ਨੂੰ ਨਾਲ ਨਹੀਂ ਖਵਾਵਾਂਗੇ, ਨਾਲ ਨਹੀਂ ਭਾਵਾਂਗੇ, ਗੁਰੂ ਘਰਾਂ 'ਚ ਬਰਾਬਰ ਦਾ ਹੱਕ ਨਹੀਂ ਦੇਵਾਂਗੇ, ਉਹ ਆਪੇ ਸੰਤਾਂ ਕੋਲ ਭੱਜਣਗੇ। ਉਹਨਾਂ ਨੇ ਤਾਂ ਆਪਾਂ ਰੱਬ ਇੱਧਰੋਂ ਰੱਬ ਨਹੀਂ ਮਿਲਦਾ, ਅਗਲਾ ਕਹਿੰਦਾ ਚੱਲ ਯਾਰ ਰੋਟੀ ਉੱਧਰੋਂ ਤਾਂ ਮਿਲਦੀ ਸਾਫ਼ ਸੁਥਰੀ, ਇੱਧਰ ਸਾਨੂੰ ਨਾਲ ਨਹੀਂ ਬਹਿਆ ਜਾਂਦਾ। ਅਗਲਾ ਉੱਧਰ ਜਾ ਕੇ ਅਗਲਾ ਕਹਿੰਦਾ ਸਾਡੇ ਨਾਲ ਬਹਿ ਕੇ ਖਾ ਲਓ। ਜੇ ਹੋਰ ਪੰਥ ਦੀ ਇਕੱਤਰਤਾ ਦੇ ਉੱਪਰ ਵੱਡੇ ਵੱਡੇ ਇਕੱਠ ਕੀਤੇ ਜਾ ਸਕਦੇ ਨੇ, ਤਾਂ ਫਿਰ ਕੀ ਲੱਗਦਾ ਕਿ ਇਸ ਤਰ੍ਹਾਂ ਦੇ ਇਕੱਠ ਕਿਉਂ ਨਹੀਂ ਬੁਲਵਾਏ ਜਾਂਦੇ ਕਿ ਜਿਹਦੇ ਵਿੱਚ ਗੱਲਬਾਤ ਕੀਤੀ ਜਾਵੇ? ਜਿਹੜੇ ਲੋਕ ਇਸ ਤਰੀਕੇ ਦੇ ਨਾਲ ਜਾਤ ਪਾਤ ਨੂੰ ਲੈ ਕੇ ਲੋਕਾਂ ਦੇ ਨਾਲ ਭੇਦਭਾਵ ਕਰਦੇ ਨੇ, ਕਿਤੇ ਨਾ ਕਿਤੇ ਉਹਨਾਂ ਦੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਆਮ ਲੋਕਾਂ ਦੀਆਂ, ਉਹਨਾਂ ਦੇ ਮਨਾਂ ਨੂੰ ਠੇਸ ਪੁੱਜਦੀ ਹੈ, ਤਾਂ ਇਹਦੇ ਉੱਪਰ ਵੀ ਤੁਹਾਨੂੰ ਲੱਗਦਾ ਨਹੀਂ ਕਿ ਕੋਈ ਇਕੱਠ ਬੁਲਾ ਕੇ ਗੱਲਬਾਤ ਹੋਣੀ ਚਾਹੀਦੀ ਹੈ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਸਾਰੇ ਭਰਾਵਾਂ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਜਿੰਨੇ ਅਸੀਂ ਗੁਰਵਿੰਦਰ ਸਿੰਘ ਰੰਗਰੇਟੇ ਨੂੰ ਗਾਲਾਂ ਕੱਢ ਰਹੇ ਹਾਂ, ਦਬਾ ਰਹੇ ਹਾਂ, ਉਹ ਠੀਕ ਆ, ਪਰ ਲੇਕਿਨ ਸਵਾਦ ਤਾਂ ਆ ਅਸੀਂ ਉਹ ਠੇਕੇਦਾਰਾਂ ਨੂੰ ਵੀ ਦਬਾਈਏ, ਉਹਨਾਂ ਨੂੰ ਵੀ ਪੁੱਛੀਏ ਵੀ ਯਾਰ ਤੁਸੀਂ ਕਿਵੇਂ 2 ਬਾਟੇ ਕਰਦੇ ਜੇ, ਤੁਸੀਂ ਕਿਉਂ? ਉਹਨਾਂ ਕੋਲ ਜਾ ਕੇ ਮੀਡੀਆ ਵੀ ਬੋਲੇ, ਇਹ ਵੀ ਸਾਰੇ ਪੁੱਛਣ ਵੀ ਤੁਸੀਂ ਕਿਵੇਂ, ਤੁਸੀਂ ਕੀ ਗੰਦ ਪਾਇਆ ਜਾਤ ਪਾਤ ਦੇ ਆਧਾਰ ਤੇ ਗੁਰੂ ਘਰਾਂ 'ਚ। ਦੇਖੋ ਸਾਰੇ ਆਪਾਂ ਹੁਣ ਸਾਡਾ ਇਕੱਠ ਆ 5 ਸਤੰਬਰ ਦਾ ਜਿਹੜਾ ਹੈ ਨਾ ਬਾਬਾ ਜੀਵਨ ਸਿੰਘ ਦਾ ਕਿੱਡਾ ਮਨਾ ਰਹੇ ਹਾਂ। ਅਤੇ ਜਿਵੇਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਜਿਹੜੀ ਪੰਥ ਦੀ ਸਭ ਤੋਂ ਵੱਡੀ ਜਥੇਬੰਦੀ ਆ। ਦੇਖੋ ਅੱਜ ਕੋਈ ਛੋਟੀ ਜਿਹੀ ਗਲਤੀ ਕਰ ਦਿੰਦਾ, ਸਿੱਖ ਕੌਮ 'ਚ ਕਰ ਦਿੰਦਾ ਨਾ, ਆਪਾਂ ਦੇਖਦੇ ਹਾਂ।
ਉਹਨੂੰ ਸਿੰਘ ਸਾਹਿਬ ਫਿਰ ਸਜ਼ਾ ਲਾਉਂਦੇ ਆ ਅਕਾਲ ਤਖਤ ਤੋਂ ਵੀ ਇਹ ਜੀ ਆ ਇਹਨੇ ਜ਼ੁਲਮ ਕੀਤਾ, ਇਹਨੂੰ ਆਹ ਸੇਵਾ ਲਾਈ ਗਈ ਸਜ਼ਾ, ਇਹਨੇ ਆਹ ਗਲਤੀ ਕੀਤੀ, ਇਹਨੂੰ ਆਹ ਸਜ਼ਾ ਲਾਈ ਗਈ। ਜਿਹੜੇ ਹੁਣ ਕੜਮ ਚੌਧਰੀ ਹੈ, ਜਿਹੜੇ ਜਾਤ ਪਾਤ ਦੇ ਆਧਾਰ ਤੇ ਚਲਾ ਰਹੇ ਸਾਰਾ ਕੁਝ ਆਪਣਾ ਠੇਕੇਦਾਰ ਸਿਸਟਮ, ਅਸੀਂ ਇਹੀ ਕਹਿੰਦੇ ਸਿੰਘ ਸਾਹਿਬਾਂ ਨੂੰ ਵੀ ਇਹਨਾਂ ਨੂੰ ਕਦੋਂ ਪੰਥ ਚੋਂ ਛੇਕਾਂਗੇ। ਅਸੀਂ ਦਰਬਾਰ ਸਾਹਿਬ ਦੇ ਇਕੱਠ ਬੁਲਾਇਆ ਜਾਵੇ, ਇਹਨਾਂ ਸਾਰਿਆਂ ਨੂੰ ਇਕੱਠੇ ਕੀਤਾ ਜਾਵੇ ਵੀ ਜਾਂ ਤੇ ਤੁਸੀਂ ਇੱਥੇ ਮੰਗੋ ਮਾਫੀ ਵੀ ਤੁਸੀਂ ਦੋ ਬਾਟੇ ਕਿਉਂ ਕਰਦੇ ਜੇ, ਤੁਸੀਂ ਜਾਤ ਪਾਤ ਦੇ ਆਧਾਰ ਤੇ ਕਿਉਂ ਸਾਰਾ ਗ੍ਰਹਿ ਫੈਲਾਇਆ ਪਿਆ, ਤੁਸੀਂ ਕਿਉਂ ਬੇੜਾ ਗਰਕ ਕਰਦੇ ਪਏ ਕੌਮ ਦਾ। ਅੱਜ ਸਾਡੀ ਕੌਮ ਤੇ ਵੰਡਿਆ ਗਈ, ਲੋਕ ਹਸਾਈਆਂ 'ਚ ਭੱਜੇ ਜਾ ਰਹੇ ਆ, ਸਿੱਖੀ ਦਾ ਪ੍ਰਚਾਰ ਘਟ ਰਿਹਾ। ਹੁਣ ਚਮਕੌਰ ਸਾਹਿਬ ਸਭ ਤੋਂ ਵੱਡਾ ਇਤਿਹਾਸ ਆ, ਸਭ ਤੋਂ ਵੱਡੀ ਸ਼ਹੀਦੀ ਖਾਲਸਾ ਪੰਥ ਦੀ, ਖਾਲਸੇ ਦੀ ਯੂਨੀਵਰਸਿਟੀ ਚਮਕੌਰ ਦੀ ਗੜੀ, ਉੱਥੇ 4-5 ਹਸਾਈ ਘਰ ਬਣ ਗਏ। ਕੌਣ ਜ਼ਿੰਮੇਵਾਰ ਆ? ਸਾਡੇ ਠੇਕੇਦਾਰ। ਪ੍ਰਚਾਰ ਨਹੀਂ ਕਰਨ ਦੇਣਗੇ ਕਿਉਂਕਿ ਇਹਨਾਂ ਨੇ ਲੋਕਾਂ ਨੂੰ ਆਪਣੇ ਤੱਕ ਸੀਮਿਤ ਕਰ ਲਿਆ ਵੀ ਤੁਸੀਂ ਗਾਹ ਨਹੀਂ ਜਾਣਾ, ਬਸ ਬਾਬਿਆਂ ਨੂੰ ਮੱਥਾ ਟੇਕੀ ਚਲੋ, ਵੀ ਤੁਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਤੇ ਮੰਨਦੇ ਨਹੀਂ ਹੈ, ਜੇ ਮੰਨਦੇ ਹੋਣ ਉਹਦੇ ਸਿਧਾਂਤ ਤੇ ਚੱਲਣ। ਇਸ ਕਰਕੇ ਅਸੀਂ ਸਿੰਘ ਸਾਹਿਬਾਂ ਨੂੰ ਵੀ ਇਹੀ ਬੇਨਤੀ ਕਰਦੇ ਹਾਂ ਵੀ ਇਹਨਾਂ ਨੂੰ ਇਕੱਠਿਆ ਕੀਤਾ ਜਾਵੇ, ਕੌਮ ਦਾ ਇਕੱਠ ਕੀਤਾ ਜਾਵੇ, ਇਹਨਾਂ ਨੂੰ ਪੁੱਛਿਆ ਜਾਵੇ ਸੰਗਤ 'ਚ ਵੀ ਹਾਂ ਦੱਸੋ ਵੀ ਤੁਸੀਂ ਸੁਧਰ ਸਕਦੇ ਆ ਜਾਂ ਨਹੀਂ ਸੁਧਰ ਸਕਦੇ। ਜੇ ਨਹੀਂ ਸੁਧਰਦੇ ਪੰਥ 'ਚੋਂ ਛੇਕ ਕੇ ਪਰਾਂ ਮਾਰਨ, ਤੁਰੇ ਫਿਰਨ ਇਕੱਲੇ ਹੀ। ਡਾਕਟਰ ਗੁਰਵਿੰਦਰ ਸਿੰਘ ਦੇ ਨਾਲ ਜੁੜਿਆ ਹੋਇਆ ਇੱਕ ਹੋਰ ਸਵਾਲ ਹੈ ਕਿ ਜਿਸ ਤਰੀਕੇ ਦੇ ਨਾਲ ਉਹ ਕਿਸੇ ਸਮੇਂ ਕਹਿੰਦੇ ਸੀ ਕਿ ਸੰਤ ਭਿੰਡਰਾਂਵਾਲੇ ਮੇਰਾ ਰੋਲ ਮਾਡਲ ਹੈ, ਤੇ ਮੌਜੂਦਾ ਸਮੇਂ ਦੇ ਵਿੱਚ ਵਿਵਾਦਤ ਟਿੱਪਣੀਆਂ ਕਰਦੇ ਨੇ ਕਿ ਉਹਨਾਂ ਨੇ ਲੋਕਾਂ ਦੇ ਜਿਸ ਤਰੀਕੇ ਦੇ ਨਾਲ ਪੁੱਤ ਮਰਵਾਏ, ਕੀ ਲੱਗਦਾ ਕਿ ਉਸ ਵੇਲੇ ਉਹ ਬੇਸਮਝ ਸੀ ਜਾਂ ਇਸ ਵੇਲੇ ਉਹ ਜ਼ਿਆਦਾ ਸਿਆਣੇ ਹੋ ਗਏ ਕਿ ਇਸ ਤਰੀਕੇ ਦੇ ਨਾਲ ਜਿਹੜੇ ਸਿੱਖ ਨਾਇਕ ਸੰਤ ਭਿੰਡਰਾਂਵਾਲੇ ਪੰਜਾਬ ਦੇ ਲੋਕਾਂ ਦੀ, ਸਿੱਖਾਂ ਦੀ ਗੱਲ ਕਰਦੇ ਰਹੇ ਨੇ, ਮਸਲੇ ਰੱਖਦੇ ਰਹੇ ਨੇ ਸਿੱਖਾਂ ਦੇ, ਕੀ ਲੱਗਦਾ ਕਿ ਉਹਨਾਂ ਦੇ ਕਿਰਦਾਰ ਦੇ ਉੱਪਰ ਇਸ ਤਰੀਕੇ ਦੀਆਂ ਟਿੱਪਣੀਆਂ ਕੀ ਮੰਨਿਆ ਜਾਵੇ? ਦੇਖੋ ਜਿਹੜੀ ਗੱਲ ਫਿਰ ਉਹੀ ਆਈ ਨਾ ਰੰਗਰੇਟੇ ਵਾਲੀ, ਜੇ ਉਸ ਬੰਦੇ ਨੂੰ ਇੰਨੀ ਅਕਲ ਹੋਵੇ, ਉਹਦਾ ਇੰਨਾ ਵਧੀਆ ਦਿਮਾਗ ਚੱਲਦਾ ਹੁੰਦਾ ਤੇ ਉਹ ਲੋਕਾਂ ਦੀ ਅੱਜ ਜੁੱਤੀਆਂ ਖਾਂਦਾ। ਜੇ ਉਹ ਦੁਨੀਆ ਦੀ ਜੁੱਤੀਆਂ ਖਾ ਰਿਹਾ ਹੈ, ਆਪਣੀ ਜ਼ੁਬਾਨ ਤੋਂ ਖਾ ਰਿਹਾ ਨਾ, ਉਹਦੀ ਜ਼ੁਬਾਨ ਤੇ ਕੰਟਰੋਲ ਨਹੀਂ, ਆਪਣੇ ਜਿਹੜਾ ਉਹਦਾ ਸਿਧਾਂਤ ਹੈ ਉਹਦੇ ਤੇ ਨਹੀਂ ਚੱਲ ਸਕਦਾ। ਜੇ ਉਹਨੇ ਪਹਿਲੀ ਗੱਲ ਉਹਨੂੰ ਅੰਮ੍ਰਿਤ ਛਕਣਾ ਨਹੀਂ ਚਾਹੀਦਾ ਸੀ, ਜੇ ਉਹਨੇ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਦਾ ਛਕਿਆ ਸੀ, ਉਹਦੇ ਸਿਧਾਂਤਾਂ ਤੇ ਚੱਲਦਾ, ਉਹਦੇ ਤੇ ਪਹਿਰਾ ਦਿੰਦਾ। ਦੁਨੀਆ ਤੇ ਬੜਾ ਕੁਝ ਕਹਿੰਦੀ, ਦੁਨੀਆ ਤੇ ਬੜਾ ਕੁਝ ਕਹੇਗੀ। ਹੁਣ ਸਾਜੀ ਆ ਨਿਹੰਗ ਸਿੰਘ, ਹੁਣ ਸਾਡੀ ਸਾਰੀ ਜਥੇਬੰਦੀਆਂ 'ਚ ਪਤਾ ਵੀ ਇਹ ਬਾਟੇ ਦੀ ਆਵਾਜ਼ ਉਠਾ ਰਹੇ ਆ, ਸਾਨੂੰ ਬੜਾ ਕੁਝ ਬੋਲਣਾ ਲੋਕਾਂ ਨੇ, ਕਮੈਂਟ ਕਰਨ ਵਾਲਿਆਂ ਨੇ ਮਿੰਟ 'ਚ ਕਮੈਂਟ ਲਿਖ ਦੇਣਾ। ਜਿਹੜੇ ਮਰਦ ਹੁੰਦੇ ਆ, ਸੂਰਮੇ ਹੁੰਦੇ, ਉਹ ਕਮੈਂਟ ਨਹੀਂ ਲਿਖਦੇ, ਫੇਸਬੁੱਕ ਤੇ ਨਹੀਂ ਬੋਲਦੇ। ਸਵਾਦ ਤਾਂ ਆਉਂਦਾ ਸਾਹਮਣੇ ਬਹਿ ਕੇ ਮੀਡੀਆ 'ਚ, ਉਹ ਸੂਰਮਾ ਬੰਦਾ, ਉਹ ਮਰਦ ਆ, ਉਹ ਚੰਗਾ ਵਧੀਆ ਕਥਾਵਾਚਕ ਜਿਹੜਾ ਸਾਹਮਣੇ ਬਹਿ ਕੇ ਵਿਚਾਰ ਕਰੇ ਮੀਡੀਆ 'ਚ, ਜਾਂ ਸਾਹਮਣੇ ਬਹਿ ਕੇ ਗੱਲ ਕਰੇ, ਫਿਰ ਤੇ ਫਾਇਦਾ। ਜੇ ਆਪਾਂ ਫੇਸਬੁੱਕ ਤੇ ਚੱਕ ਕੇ ਵੀਡੀਓ ਪਾਤੀ ਜਾਂ ਕਮੈਂਟ ਕਰਤਾ, ਉਹ ਸੂਰਮੇ ਵਾਲੀ ਗੱਲ ਨਹੀਂ, ਉਹ ਗੁਰੂ ਗੋਬਿੰਦ ਸਿੰਘ ਦੇ ਸਿਧਾਂਤਾਂ ਦੀ ਗੱਲ ਨਹੀਂ। ਹੁਣ ਸਾਡੇ ਵੀਰ ਕਈ ਆ, ਫੋਟੋ ਲਾਈ ਨਹੀਂ ਸੰਤ ਭਿੰਡਰਾਂਵਾਲਿਆਂ ਦੀ, ਕੌਮ ਦੇ ਜਰਨੈਲ ਦੀ, ਥੱਲੇ ਕਮੈਂਟ 'ਚ ਉਹਨਾਂ ਨੇ ਗਾਲ ਲਿਖਣੀ। ਯਾਰ ਕਿਹੜੇ ਸਿਧਾਂਤ ਸੀਗੇ? ਸੰਤ ਇਹੋ ਜਿਹੇ ਸੀ? ਸੰਤ ਤੇ ਇੱਕ ਐਸੇ ਸੂਰਮੇ ਸੀ ਜਿਨ੍ਹਾਂ ਨੇ ਪੂਰੀ ਦੁਨੀਆ ਨੂੰ ਦੱਸਤਾ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕੌਮ ਜਗਾਤੀ ਸਾਰੀ। ਤੇ ਸਾਡੇ ਉਹਨਾਂ ਦੀ ਫੋਟੋ ਲਾ ਕੇ ਜਦੋਂ ਕਮੈਂਟ ਕਰਦੇ ਆ, ਉਹ ਲਿਖਦੀ ਮਾਂ ਦੀ ਗੱਲ ਤੋਂ ਜਾਂ ਭੈਣ ਦੀ ਗੱਲ ਤੋਂ ਆ। ਲੱਗਦਾ ਨਹੀਂ ਹੈ ਕਿ ਜਿਹੜੇ ਪੰਥ ਵਿਰੋਧੀ ਤਾਕਤਾਂ ਨੇ, ਜਿਹੜੇ IT ਸੈੱਲ ਵਾਲੇ ਨੇ, ਉਹ ਇਸ ਤਰੀਕੇ ਦਾ ਕੰਮ ਕਰਦੇ? ਬਿਲਕੁਲ ਉਹੀ ਕਹਿ ਰਹੇ ਨਾ ਵੀ ਗਲਤ ਗੱਲ ਆ, ਕਿਉਂਕਿ ਜੇ ਸਾਨੂੰ ਸਾਡਾ ਇਹ ਮਤਲਬ ਮੰਨਦਾ, ਜੇ ਅੱਜ ਅਸੀਂ ਇੰਟਰਵਿਊ ਦੇਨੇ ਆ, ਜੇ ਸਾਡੇ ਤੇ ਕਿਸੇ ਨੂੰ ਸ਼ੰਕਾ ਹੈ, ਸਾਡੇ ਸਾਹਮਣੇ ਬਹਿ ਕੇ ਵਿਚਾਰ ਕਰੇ, ਕੋਈ ਜਥੇਬੰਦੀ ਹੋਵੇ, ਸਾਨੂੰ ਪੁੱਛੀ, ਅਸੀਂ ਗੱਲ ਕਰਾਂਗੇ। ਅਸੀਂ ਤੇ ਕਹਿੰਦੇ ਮੀਡੀਆ 'ਚ ਵਿਚਾਰ ਕਰੋ, 5 ਜਥੇਦਾਰ ਚੰਗੇ ਸਮਝਦਾਰ ਇਕੱਠੇ ਹੋਣ ਦੂਜੀਆਂ ਜਥੇਬੰਦੀਆਂ ਦੇ, ਜਿਹੜੇ ਜਿਨ੍ਹਾਂ 'ਚ 2-2 ਬਾਠਿਆਂ ਦਾ ਇਲਜ਼ਾਮ ਲੱਗਦਾ, ਉਹ ਸਾਹਮਣੇ ਇੱਕ ਵਿਚਾਰ ਕਰਨ। 5 ਅਸੀਂ ਬਹਿ ਜਨੇ, ਤੁਸੀਂ 10 ਮੀਡੀਆ ਵਾਲੇ ਬਹੁ, ਜੋ ਸੱਚਾਈ ਹੋਗੀ ਸਾਹਮਣੇ ਆਏਗੀ। ਜੇ ਅਸੀਂ ਗਲਤ ਹੈ, ਅਸੀਂ ਮਾਫੀ ਮੰਗਾਂਗੇ, ਦੁਨੀਆ ਦੇ ਵਿੱਚ ਖੜ ਕੇ ਮੰਗਾਂਗੇ ਮਾਫੀ ਵੀ ਅਸੀਂ ਗਲਤ ਆ, ਪਰ ਉਹ ਸਾਹਮਣੇ ਨਹੀਂ ਵਿਚਾਰ ਕਰਨਗੇ। ਉਹ ਤਾਂ ਠੋਕ ਕੇ ਕਹਿੰਦੇ ਵੀ ਅਸੀਂ ਤੇ ਬਾਈ ਜੋ ਸਾਡੀ ਮਰਜ਼ਾਦਾ, ਗਿਆਨੀ ਹਰਪ੍ਰੀਤ ਸਿੰਘ ਕੋਲ ਗੱਲ ਚੱਲੀ ਇਹੀ ਗੱਲ ਅਕਾਲ ਤਖਤ ਸਾਹਿਬ ਤੇ, ਵੀ ਤੁਸੀਂ ਵੀ 2 ਬਾਟੇ ਕਰਦੇ, ਉਹ ਕਹਿੰਦੇ ਸਾਡੀ ਪੁਰਖਾਂ ਦੀ ਮਰਜ਼ਾਦਾ ਹੈ, ਵੀ ਸਾਡੀ ਇਹ ਪਰੰਪਰਾ ਹੈ, ਸਾਡੀ ਪੁਰਖਾਂ ਦੀ ਮਰਜ਼ਾਦਾ ਹੈ। ਉੱਥੇ ਸਵਾਲ ਵੀ ਪੁੱਛਿਆ ਗਿਆ ਸੀ, ਤੁਸੀਂ ਪੁਰਖਾਂ ਦੀ ਮਰਜ਼ਾਦਾ ਮੰਨਦੇ ਜੇ ਜਾਂ 10ਵੇਂ ਪਾਤਸ਼ਾਹ ਦੀ ਮਰਜ਼ਾਦਾ ਮੰਨਦੇ ਆ? ਤੇ ਉਹ ਕਹਿੰਦੇ ਅਸੀਂ ਪੁਰਖਾਂ ਦੀ ਮੰਨਦੇ ਆ। ਦੱਸੋ ਕੀ ਕਰੋਗੇ ਤੁਸੀਂ? ਸਾਡੇ ਪੁਰਖ ਵੱਡੇ ਹੋ ਗਏ ਕਿ 10ਵੇਂ ਪਾਤਸ਼ਾਹ ਵੱਡਾ ਹੋ ਗਿਆ, ਸਾਡਾ ਗੁਰੂ ਵੱਡਾ ਹੋ ਗਿਆ ਜਿਹਨੇ ਖਾਲਸਾ ਸਾਜਿਆ? ਇਸ ਕਰਕੇ ਸਾਨੂੰ ਇਹਨਾਂ ਸਿਧਾਂਤਾਂ ਤੇ ਚੱਲਣ ਦੀ ਲੋੜ ਹੈ। ਜਿਹੜਾ ਅਸੀਂ 5 ਸਤੰਬਰ ਦਾ ਇਕੱਠ ਆ, ਇਹੀ ਇਕੱਠ ਆ, ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਜਿਹੜੀ ਮਰਜ਼ਾਦਾ ਹੈ ਉਹ ਬਹਾਲ ਕਰਾਉਣੀ ਆ, ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਿਧਾਂਤ ਉਹ ਲਾਗੂ ਕਰਵਾਉਣੇ ਆ। ਜੇ ਠੇਕੇਦਾਰ ਨਹੀਂ ਕਰਨਗੇ ਤੇ ਅਸੀਂ ਬੜਾ ਕੁਝ ਕਰ ਸਕਦੇ ਹਾਂ। ਅਸੀਂ ਬਾਬਾ ਜੀ ਇੱਕ ਹੋਰ ਗੱਲ ਸਮਝਾ ਦਿਓ, ਤੁਸੀਂ ਕਹਿੰਦੇ ਹੋ ਕਿ ਜੇ ਉਹ ਸੰਤ ਭਿੰਡਰਾਂਵਾਲਿਆਂ ਦੇ ਖਿਲਾਫ ਬੋਲਦੇ ਨੇ ਤੇ ਅਸੀਂ ਉਹਨਾਂ ਦੇ ਜੁੱਤੀਆਂ ਮਾਰਾਂਗੇ, ਤੇ ਦੂਜੀ ਗੱਲ ਤੁਸੀਂ ਕਹਿੰਦੇ ਹੋ ਕਿ ਜੇ ਉਹ ਜਾਤ ਪਾਤ ਦੇ ਜਿਹੜਾ ਵਿਰੋਧ ਦੇ ਵਿੱਚ ਬੋਲਦੇ ਨੇ, ਜਿਹੜੇ ਲੋਕ ਇਸ ਤਰ੍ਹਾਂ ਦੇ ਕੜਮ ਚੌਧਰੀ ਬਣੇ ਹੋਏ ਆ, ਜੇ ਉਹਨਾਂ ਦਾ ਉਹ ਵਿਰੋਧ ਕਰਦੇ ਨੇ ਤੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਫਿਰ ਦੋਨਾਂ ਗੱਲਾਂ ਦੇ ਵਿੱਚੋਂ ਕਿਹੜੀ ਗੱਲ ਨੂੰ ਸਹੀ ਤਰੀਕੇ ਨਾਲ ਸਮਝਿਆ ਜਾਵੇ? ਦੋਵੇਂ ਗੱਲਾਂ ਸਹੀ ਲਾਓ। ਦੇਖੋ ਜਿੱਥੇ ਬੰਦਾ ਸੱਚਾ ਹੈ, ਦੇਖੋ ਜੇ ਗੱਲ ਹੈ ਵੀ ਉਹ ਜਾਤ ਪਾਤ ਤੇ ਬੋਲਦਾ ਹੈ,
ਉਹ ਬਿਲਕੁਲ ਸੱਚਾਈ ਆ। ਉਹ ਤੁਸੀਂ ਮੀਡੀਆ ਵਾਲੇ ਜਾ ਕੇ ਦੇਖੋ ਉੱਥੇ, ਜੇ ਨਾ ਸੱਚਾਈ ਹੋਵੇ ਤੇ ਅਸੀਂ ਉਹਨੂੰ ਕਵਾਂਗੇ ਉਹ ਤੇ ਜਿਹੜਾ ਗਲਤ ਹੈ ਉਹ ਤੇ ਅਸੀਂ ਕਹਿ ਹੀ ਰਹੇ ਵੀ ਉਹ ਜੁੱਤੀ ਵਾਲਾ ਕੰਮ ਕਰ ਰਿਹਾ। ਜੇ ਉਹ ਇੱਕ ਗੱਲ ਕਰਕੇ ਦੋ ਗਲਤ ਕਰ ਜਾਂਦਾ ਫਿਰ ਕੀ ਮੰਨਿਆ ਜਾਵੇ? ਦੇਖੋ ਜਿੱਥੇ ਉਹ ਗਲਤ ਹੈ, ਜਿਹੜਾ ਸੱਚਾਈ ਤੇ ਸੱਚਾਈ ਨਹੀਂ ਕੋਈ ਵਿਸਾਰ ਸਕਦਾ। ਹੁਣ ਅੱਜ ਕੋਈ ਮੈਨੂੰ ਉੱਠ ਕੇ ਕਹਿ ਦੇ ਵੀ ਬਾਬਾ ਕੁਲਵਿੰਦਰ ਸਿੰਘ ਝੂਠ ਬੋਲਦਾ ਪਿਆ, 2 ਬਾਟੇ ਨਹੀਂ ਹੋ ਰਹੇ, ਮੇਰੇ ਨਾਲ ਗੱਲ ਕਰੇ। ਤੁਸੀਂ ਮੀਡੀਆ ਵਾਲੇ ਉੱਥੇ ਚੱਲੋ 20 ਚੈਨਲ ਨਾਲ ਲੈ ਕੇ ਤੇ ਗੱਲ ਕਰਿਓ। ਮੇਰੀ ਗੱਲ ਤੁਹਾਨੂੰ ਉਹਨਾਂ ਜੁੱਤੀਆਂ ਮਾਰ ਕੇ ਭਜਾ ਦੇਣਾ ਉਹਨਾਂ ਨੇ, ਠੇਕੇਦਾਰਾਂ ਨੇ। ਲੱਗਦਾ ਕਿ ਜਿਹੜਾ ਮਸਲਾ ਤਖਤਾਂ ਦੇ ਜਥੇਦਾਰ ਦੇ ਕੋਲ ਜਾਣ ਦੇ ਬਾਵਜੂਦ ਹੱਲ ਨਹੀਂ ਹੋਇਆ, ਉਹ ਮੀਡੀਆ ਦੇ ਨਾਲ ਹੱਲ ਹੋ ਸਕਦਾ ਤੁਹਾਡਾ? ਅੱਜ ਕੱਲ੍ਹ ਮੀਡੀਆ ਦਾ ਜ਼ਮਾਨਾ, ਅਗਲਾ ਮੀਡੀਆ ਤੋਂ ਡਰਦਾ। ਪਤਾ ਹੈ ਵੀ ਜਿਹੜੇ ਹੁਣ ਜਿੱਥੇ ਬੰਦਿਆਂ ਨੂੰ ਰੋਜ਼ ਦਾ 10 ਲੱਖ ਬੰਦਾ ਮੱਥਾ ਟੇਕ ਰਿਹਾ, ਤੇ ਜਦੋਂ ਤੁਸੀਂ ਮੀਡੀਆ ਵਾਲਿਆਂ ਨੇ ਉੱਥੇ ਗਾਹ ਪਾਤਾ, ਉੱਥੇ ਬੰਦਾ 10,000 ਵੀ ਨਹੀਂ ਜਾਣਾ। ਉੱਥੇ ਫਰਕ ਤੇ ਪਏਗਾ ਨਾ ਮੀਡੀਆ 'ਚ। ਫਿਰ ਮੀਡੀਆ ਅੱਗੇ ਬਿਆਨ ਲੱਗਾ ਲੱਤਾਂ ਕੰਬਣੀਆਂ ਅੱਧਿਆਂ ਬਾਬਿਆਂ ਦੀਆਂ। ਤੁਸੀਂ ਪੁੱਛੋ ਵਿਚਾਰ ਉਹਨਾਂ ਨੂੰ। ਅਸੀਂ ਸਾਹਮਣੇ ਬੈਠੇ ਹਾਂ, ਅਸੀਂ ਕਹਿ ਰਹੇ 2 ਬਾਟੇ ਹੋ ਰਹੇ ਆ। ਕਿੰਨੇ ਕੁ ਮੀਡੀਆ ਵਾਲੇ ਚੈਨਲ ਲੱਗਦੇ ਤੁਹਾਨੂੰ ਕਿ ਵੀ ਬਾਕੀ ਨਾਲ ਗੱਲਬਾਤ ਕਰ ਸਕਦੇ? ਮੀਡੀਆ ਵਾਲੇ ਦੇਖੋ, ਦਿੱਲੀ ਸਿੰਘੂ ਬਾਰਡਰ ਤੇ ਵੀ ਗੱਲ ਹੋਈ ਸੀ ਜਦੋਂ ਆਪਾਂ ਦਿੱਲੀ ਉਹ ਮਨਾਇਆ ਸੀ ਨਾ ਦਿਹਾੜਾ, ਡਾਕਟਰ ਬੀਜਰਾਓ ਭੀਮਕਰਨ ਜੀ ਦਾ ਮਨਾਇਆ ਸੀ, ਤੇ ਨਾਲ ਵਿਸਾਖੀ ਦਾ ਦਿਹਾੜਾ ਮਨਾਇਆ ਸੀ। ਉੱਥੇ ਵੀ ਇਹ ਗੱਲ ਚੱਲੀ ਜਾਤ ਪਾਤ ਦੀ, ਵੀ ਅਸੀਂ ਡਾਕਟਰ ਬੇਦਕਰਨ ਦੀ ਬਰਸੀ ਤੇ ਮਨਾ ਰਹੇ ਹਾਂ। ਉਹਨਾਂ ਨੇ ਦੁਨੀਆ ਨੂੰ ਬੜਾ ਆਜ਼ਾਦ ਕੀਤਾ, ਸਾਡੀਆਂ ਭੈਣਾਂ ਦੇ ਹੱਕ ਦਵਾਏ ਆ। ਉਹੀ ਸਿਧਾਂਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕੀਤੇ ਸੀ, ਸਾਡੇ 'ਚ ਕ੍ਰਾਂਤੀ ਲਿਆਂਦੀ ਸੀ, ਸਾਨੂੰ ਇੱਕ ਕੀਤਾ ਸੀ, ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਜਾਤਾਂ ਪਾਤਾਂ ਤੋਂ ਦੂਰ ਕੀਤਾ ਸੀ। ਉਦੋਂ ਵੀ ਪਹਾੜੀ ਰਾਜ ਇਹੀ ਗੱਲ ਕਹਿੰਦੇ ਸੀਗੇ ਵੀ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਾਥ ਦੇਣੇ, ਨਾਲ ਰਹਿੰਦੇ ਆ, ਤੇ ਮਹਾਰਾਜ ਸਾਨੂੰ ਅੱਡ ਪੰਗਤ ਲਾਉਣ ਸਾਡੇ ਰਾਜੇ ਮਹਾਰਾਜਾ ਦੀ। ਮਹਾਰਾਜ ਨੇ ਕੀ ਕਿਹਾ ਸੀ? ਇਨੀ ਕੀ ਕਿਰਪਾ ਸੇ ਸਜੇ ਹਮ ਹੈ, ਇਨ ਮੋਹ ਸੇ ਗਰੀਬ ਕਰੋੜ ਪਰੇ ਹੈ। ਉਦੋਂ ਵੀ ਇਹ ਗੱਲ ਕਹੀ ਸੀ ਮਹਾਰਾਜ ਨੇ। ਵੀ ਗੱਲ ਇਹ ਨਾ, ਸਾਨੂੰ ਸਿਧਾਂਤਾਂ ਤੇ ਚੱਲਣ ਦੀ ਲੋੜ। ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਨੂੰ ਆਜ਼ਾਦੀ ਸਾਰਿਆਂ ਨੂੰ ਦਵਾਈ ਹੈ, ਹੱਕ ਸਾਰਿਆਂ ਨੂੰ ਦਿੱਤੇ ਆ, ਤੇ ਜੇ ਸਾਡਾ ਸਮਾਜ ਹੀ ਇਕੱਠਾ ਨਾ ਹੋਵੇ, ਜੇ ਅੱਜ ਅਸੀਂ ਇਕੱਠੇ ਹੁੰਦੇ ਹਾਂ, ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਕਾਇਮ ਹੁੰਦਾ ਹੈ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੁੰਦਾ, ਜਿਸ 'ਚ 60 ਸਾਲ 'ਚ ਇੱਕ ਵੀ ਰੇਪ ਨਹੀਂ ਸੀ ਹੋਇਆ। ਜਾਤ ਪਾਤ ਪ੍ਰਫੁੱਲਤ ਹੋਣ ਦਾ ਕਾਰਨ ਕੀ ਡੇਰਾਵਾਦ ਨੂੰ ਮੰਨਦੇ ਹੋ ਜਾਂ ਹੋਰ ਵੀ ਕੁਝ ਕਾਰਨ ਲੱਗਦੇ ਨੇ? ਨਹੀਂ, ਖਾਸ ਕਰਕੇ ਤੇ ਡੇਰਾਵਾਦ ਹੀ ਹੈ, ਕਿਉਂਕਿ ਡੇਰੇਵਾਦ ਜਿਹੜੇ ਹੁਣ ਸੰਪਰਦਾ ਬਣ ਗਈਆਂ ਤੇ ਉਹ ਜਾਤ ਪਾਤ ਫੈਲਾ ਰਹੇ ਆ। ਮੈਂ ਸਾਰੇ ਨਹੀਂ ਕਹਿੰਦਾ, ਜਿਹੜੇ ਹੈਗੇ ਆ ਉਹਨਾਂ 'ਚ ਅਸੀਂ ਨਾਲ ਚੱਲਾਂਗੇ। ਤੁਸੀਂ ਤੁਰੋ ਨਾਲ, ਮੀਡੀਆ ਵਾਲੇ ਨਾਲ ਚੱਲਦੇ ਜਿਹੜੇ ਕਰਦੇ ਆ, ਤੁਸੀਂ ਪੁੱਛੋ ਉਹਨਾਂ ਨੂੰ। ਬਿਲਕੁਲ ਸੱਚ ਆ ਮੇਰੀ ਗੱਲ। ਤੇ ਤੁਸੀਂ ਉੱਥੇ ਜਾਓਗੇ, ਉਹਨਾਂ ਨੇ ਆਪ ਹੀ ਕਹਿ ਦੇਣਾ ਵੀ ਬਿਲਕੁਲ ਅਸੀਂ ਕਰਦੇ ਹਾਂ। ਤੁਸੀਂ ਕਹਿੰਦੇ ਡੇਰਾਵਾਦ ਦਾ ਮੁੱਖ ਕਾਰਨ, ਤੇ ਦੂਜੇ ਪਾਸੇ ਫਿਰ ਇੱਕ ਕਮਿਊਨਿਟੀ ਨੂੰ ਟਾਰਗੇਟ ਕਿਉਂ ਕੀਤਾ ਸੋਸ਼ਲ ਮੀਡੀਆ ਦੇ ਉੱਪਰ ਲਾਈਵ ਹੋ ਕੇ? ਜੱਟਵਾਦ, ਕੜਮ ਚੌਧਰੀ, ਇਹ ਕਿਹੜੇ ਕਿਸ ਤਰੀਕੇ ਨਾਲ ਸਮਝਿਆ ਜਾਵੇ ਇਸ ਗੱਲ ਨੂੰ? ਫਿਰ ਨਹੀਂ, ਕੜਮ ਚੌਧਰੀ ਦੇਖੋ, ਜਿਹੜੇ ਜੱਟ ਆ, ਜੱਟ ਜ਼ਿਮੀਂਦਾਰ, ਮਜ਼ਦੂਰ ਵੀ ਜੱਟ ਹੈਗੇ ਆ। ਸਾਰੇ ਜੱਟ ਕਿਤੇ ਠੇਕੇਦਾਰ ਨਹੀਂ ਹੈਗੇ। ਹੁਣ ਜੱਟ ਇੰਨੇ ਗਰੀਬ ਨੇ ਵਿਚਾਰਿਆ ਕੋਲ 2-2 ਕਿੱਲੇ ਜ਼ਮੀਨ ਨਹੀਂ, ਕਈਆਂ ਕੋਲ ਕਿੱਲਾ ਵਿਚਾਰੇ ਦੇ ਕਰਜ਼ੇ ਚੜੇ ਵੇ, ਫਾਹੇ ਲੈ ਮਰਨਦੇ ਆ। ਹੁਣ ਦਿੱਲੀ ਸੰਘਰਸ਼ ਦੇ ਵਿੱਚ ਜੇ ਅਸੀਂ ਜ਼ਿਮੀਂਦਾਰ ਭਾਈਚਾਰੇ ਨਾਲ ਖੜੇ ਹਾਂ, ਅਸੀਂ ਖੜੇ ਹਾਂ। ਸਾਡੀਆਂ ਰੰਗਰੇਟੇ ਦੇ ਜਥੇਬੰਦੀਆਂ, ਜਾਤ ਪਾਤ ਹੈ ਨਹੀਂ ਗੀ। ਬਾਬਾ ਰਾਜ ਸਿੰਘ ਰਾਜਾ, ਅਸੀਂ ਹੋਰ ਸਾਡੀਆਂ ਜਥੇਬੰਦੀਆਂ 4 ਜਥੇਬੰਦੀਆਂ, ਅਸੀਂ ਸਿੰਘੂ ਬਾਰਡਰ ਤੇ 14 ਮਹੀਨੇ ਲਾ ਕੇ ਆਏ ਹਾਂ। ਕਦ ਲਈ ਲਾ ਕੇ ਆਏ? ਅਸੀਂ ਪਰਚੇ ਵੀ ਕਰਾਏ, ਖਰਚੇ ਵੀ ਅਸੀਂ ਆਪਣੇ ਕੋਲੋਂ ਕੀਤੇ। ਇੱਕ ਵੀ ਬੰਦਾ ਕਹੇ ਸਾਨੂੰ ਉੱਥੇ 10 ਰੁਪਏ ਦਿੱਤੇ ਹੋਣੇ ਕਿਸੇ ਨੇ ਸਿੰਘੂ ਬਾਰਡਰ ਤੇ, 16 ਕੋਲੋਂ ਖਰਚਾ ਕੀਤਾ ਸਾਰਾ। ਅਸੀਂ ਕਦ ਲਈ ਕੀਤਾ? ਸਿਰਫ ਸਾਡੇ ਉਹ ਭਰਾ ਸੀ, ਜਿੰਨੀਆਂ ਬੇਟੇ ਸਾਡੀ ਉਹਦੇ ਭੈਣਾਂ ਸੀ, ਉਹਨਾਂ ਦੀ ਹੀ ਰਾਖੀ ਰੱਖਦੇ ਰਹੇ ਆ। ਜੇ ਨਹੀਂ ਰੱਖੀ ਤਾਂ ਜਦੋਂ 28 ਤਰੀਕ ਨੂੰ RSS ਵਾਲੇ ਗੁੰਡੇ ਉੱਥੇ ਪਏ ਸੀ, ਕਿਹੜਾ ਲੱਭਿਆ ਸੀ ਉੱਥੇ? ਲੱਭਿਆ ਸੀ ਕੋਈ? ਨਿਹੰਗ ਸਿੰਘ ਖੜੇ ਸੀ ਨਾ ਉੱਥੇ ਉਸ ਟਾਈਮ ਤੇ? ਕਿਉਂ ਖੜੇ ਸੀ? ਅਸੀਂ ਆਪਣੀਆਂ ਭੈਣਾਂ ਦਾ ਪਹਿਰਾ ਦੇ ਰਹੇ ਸੀ, ਆਪਣੇ ਬਜ਼ੁਰਗਾਂ ਦਾ ਪਹਿਰਾ ਦੇ ਰਹੇ ਸੀ, ਆਪਣੇ ਪਰਿਵਾਰਾਂ ਨੂੰ ਸਾਂਭ ਰਹੇ ਸੀ ਉੱਥੇ। ਤੇ ਜੇ ਫਿਰ ਵੀ ਕਵੇ ਵੀ ਜਾਤ ਪਾਤ ਅਸੀਂ ਕਰਦੇ ਹਾਂ, ਅਸੀਂ ਨਹੀਂ ਕਰਦੇ, ਅਸੀਂ ਸਿਧਾਂਤਾਂ ਤੇ ਚੱਲਦੇ। ਉੱਥੇ ਸਾਡੀ ਖਾਲਸੇ ਦੀ ਲੋੜ ਸੀ, ਗਊ ਗਰੀਬ ਦੀ ਖਾਲਸਾ ਰਕਸ਼ਾ ਕਰਦਾ, ਅਸੀਂ ਉੱਥੇ ਕੀਤੀ ਆਪਣੇ ਭੈਣ ਭਰਾਵਾਂ ਦੀ ਰਕਸ਼ਾ। ਪੰਜਾਬ 'ਚ ਆ ਕੇ ਜੇ ਹੁਣ ਜਾਤ ਪਾਤ ਦੇ ਮੁੱਦੇ ਤੇ ਅਸੀਂ ਬਿਲਕੁਲ ਸੱਚ ਬੋਲਦੇ ਹਾਂ। ਹੁਣ ਜਿਹੜੇ ਸਾਡੇ ਜੱਟ ਭਰਾ ਨੇ, ਵਧੀਆ ਨੇ, ਅਸੀਂ ਉਹਨਾਂ ਨੂੰ ਕਹਿੰਦੇ ਵੀ ਸਾਡੇ ਨਾਲ ਖੜੇ ਹੋ, ਅਸੀਂ ਤੁਹਾਡੇ ਨਾਲ ਖੜੇ ਸੀ, ਤੁਸੀਂ ਬੋਲੋ। ਉਹਨਾਂ ਠੇਕੇਦਾਰਾਂ ਨੂੰ ਪੁੱਛੋ, ਕੜਮ ਚੌਧਰੀਆਂ ਨੂੰ, ਵੀ ਯਾਰ ਤੁਸੀਂ ਸਾਡਾ ਤੇ ਇੱਕ 'ਚ ਨੌ ਮਾਣ ਦਾ ਮਾਸ ਦਾ ਰਿਸ਼ਤਾ ਹੈ, ਤੁਸੀਂ ਕਿਉਂ ਖਰਾਬ ਕਰ ਰਹੇ ਜੇ? ਤੁਸੀਂ ਕਿਉਂ ਅੱਜ ਸਿੱਖੀ ਨੂੰ ਖਤਮ ਕਰ ਰਹੇ? ਆਪਾਂ ਕਿੱਥੇ ਸਿੱਖੀ ਸਾਡੀ ਕਿਸੇ ਟਾਈਮ ਤੇ ਗੂੰਜਾਂ ਪੈਂਦੀਆਂ ਸੀ, ਅੱਜ ਇਸਾਈਆਂ 'ਚ ਦੁਨੀਆ ਭੱਜੀ ਜਾਂਦੀ। ਕਿਉਂ ਭੱਜੀ ਜਾਂਦੀ ਆ? ਸਭ ਤੋਂ ਵੱਡਾ ਵਿਸ਼ੇ ਪੰਜਾਬ 'ਚ ਇਹ ਚੱਲਦਾ ਪਿਆ। ਸਿੰਘ ਸਾਹਿਬ ਦਾ ਬਿਆਨ ਸੁਣ ਲਓ ਤੁਸੀਂ, ਉਹ ਕਹਿੰਦੇ ਵੀ ਕ੍ਰਿਸਚਨ ਬੜੇ ਬਣੀ ਜਾਂਦੇ ਆ। ਕਹਿ ਰਹੇ ਸਾਰੇ, ਕਹਿ ਰਹੇ ਕਿਉਂ ਬਣ ਰਹੇ ਆ? ਅਸੀਂ ਇਹ ਵੀ ਦੇਖੀਏ ਵੀ ਕਿਉਂ ਬਣਾ ਰਹੇ। ਅਸੀਂ ਇਹਨਾਂ ਠੇਕੇਦਾਰਾਂ ਨੂੰ ਕਿਉਂ ਨਹੀਂ ਬੰਦ ਕਰਾਉਂਦੇ? ਏਡੇ ਵੱਡੇ ਸਾਡੇ ਸਿਧਾਂਤ ਹੋਣ, ਸਾਡੀ ਜਾਤ ਪਾਤ ਪੰਜਾਬ 'ਚ, ਜੇ ਪੰਜਾਬ 'ਚ ਜਾਤ ਪਾਤ ਹੈ ਤੇ ਬਾਹਰ ਕੀ ਹੋਏਗਾ? ਹੁਣ ਨਿੱਕਾ ਜਿਹਾ ਬੱਚਾ ਕੁੱਟ ਕੇ ਮਾਰਤਾ ਨਾ, ਸਿਰਫ ਇੱਕ ਘੜੇ 'ਚ ਉਹਨੇ ਇੱਕ ਪਾਣੀ ਪੀਤਾ। ਤੁਸੀਂ ਉਹ ਨਾ ਸਮਝੋ, ਇਹਦੇ ਤੋਂ ਵੱਧ ਸਾਡੇ ਸੰਪਰਦਾਵਾਂ ਕਰਦੀ ਹੈ। ਜੇ ਕੋਈ ਬੰਦਾ ਉਹਨਾਂ ਦੇ ਭਾਂਡੇ ਨੂੰ ਹੱਥ ਲਾ ਦਿੰਦਾ ਨਾ, ਤੇ ਉਹ ਅੱਗ 'ਚ ਸੁੱਟਦੇ ਭਾਂਡਾ। ਉਹ ਇੱਕ ਮਾਂ ਬਾਪ ਦਾ ਪੁੱਤ ਇਸ ਸੰਸਾਰ ਤੋਂ ਚਲਾ ਗਿਆ। ਪੰਜਾਬੀ ਗਾਇਕ ਸੀ, ਪੰਜਾਬ ਦੀ
ਜਿਹੜੇ ਹਾਲਾਤ ਉਹਨਾਂ ਨੂੰ ਬਿਆਨ ਕੀਤਾ, ਚਾਹੇ SYL ਨਹਿਰ ਦੇ ਗੀਤ ਰਾਹੀਂ ਹੋਵੇ, ਜਿਸ ਤਰੀਕੇ ਦੇ ਨਾਲ ਪੰਜਾਬ ਦੇ ਹਾਲਾਤਾਂ ਨੂੰ ਬਿਆਨ ਕਰਦਾ ਰਿਹਾ। ਵੱਖਰੀ ਗੱਲ ਹੈ ਕਿ ਜਦੋਂ ਗਾਇਕ ਆਡੀਅנס ਦੇ ਵਿੱਚ ਗਾਉਂਦਾ, ਹਰ ਤਰੀਕੇ ਦਾ ਉਹਨੂੰ ਗਾਉਣਾ ਪੈਂਦਾ ਹੈ, ਤਾਂ ਉਸ ਇਨਸਾਨ ਦੇ ਜਾਣ ਤੋਂ ਬਾਅਦ ਉਸ ਮੋਏ ਹੋਏ ਇਨਸਾਨ ਨੂੰ ਇੱਕ ਤਰੀਕੇ ਦੇ ਨਾਲ ਤਾਨੇ ਮਾਰ ਕੇ ਲੱਗਦਾ ਨਹੀਂ ਕਿ ਇਹ ਕਾਇਰਪੁਣਾ ਕੀਤਾ ਜਾ ਰਿਹਾ। ਦੇਖੋ, ਜਿੱਥੇ ਉਹਨੇ ਕਹਿਰਪੂਣਾ ਕੀਤਾ ਹੈ, ਗਾਲਾਂ ਖਾ ਰਿਹਾ। ਦੂਜੀ ਤੁਸੀਂ ਇਹ ਗੱਲ ਸੋਚ, ਜਦੋਂ ਸਿੱਧੂ ਮੂਸੇਵਾਲਾ ਮਰਿਆ ਹੈ, ਪੂਰਾ ਹੋਇਆ ਹੈ, ਦੱਸੋ ਇੱਕ ਵੀ ਬੰਦੇ ਨੇ ਉਹਦੇ ਹੱਕ 'ਚ ਆਵਾਜ਼ ਚੱਕੀ? ਤੁਸੀਂ ਦੱਸੋ। ਸਾਡੇ ਕਿੱਡੇ ਕਲਾਕਾਰ ਆ, ਗੀਤ ਉਹ ਗਾਉਂਦੇ ਆ ਜਿਹੜਾ ਸੁਣਿਆ ਨਾ ਹੋਵੇ ਵੀ ਸਾਡੇ ਕੋਈ ਨਹੀਂ ਇੰਨੀਆਂ ਬੰਦੂਕਾਂ ਜੀ ਨੇ ਅਸਲੇ ਆ। ਉਦੋਂ ਅਸੀਂ ਜੱਟ ਭਾਈਚਾਰੇ ਨੂੰ ਕਿੰਨਾ ਬੜਾਵਾ ਦੇ ਦੇਣੇ ਨਾ। ਤੇ ਯਾਰ ਜੋ ਸਾਡਾ ਭਰਾ ਮਰਿਆ ਮੂਸੇ ਵਾਲਾ, ਉਦੋਂ ਕਿਉਂ ਨਹੀਂ ਬੋਲੇ? ਕਿਸੇ ਨੇ ਉਹਦੇ ਇੰਟਰਵਿਊ ਦਿੱਤੀ? ਕਿਸੇ ਨੇ ਕੋਈ ਮੀਡੀਆ 'ਤੇ ਉਹਦੇ ਹੱਕ 'ਚ ਬੋਲਿਆ? ਹੁਣ ਸਾਰੇ ਬੋਲਦੇ ਆ ਵੀ ਇੰਝ ਹੋ ਗਿਆ, ਮੂਸੇ ਵਾਲੇ ਨੂੰ ਕਹਿ ਤਾ। ਉਦੋਂ ਯਾਰ ਕਿਉਂ ਨਹੀਂ ਬੋਲਿਆ ਸੀ? ਇੱਕ ਬੰਦੇ ਨੇ ਤੇ ਉਹਨੂੰ ਗਲਤ ਕਿਹਾ, ਇੱਕ ਬੰਦੇ ਨੇ ਉਹਨੂੰ ਗੋਲੀਆਂ ਮਾਰ ਕੇ ਮਾਰਿਆ। ਦੋਸ਼ੀ ਜ਼ਿਆਦਾ ਕੌਣ ਦੱਸੋ? ਮਾਰਨ ਵਾਲਾ ਦੋਸ਼ੀ ਇਹ ਤੇ ਗਲਤ ਬੋਲਣ ਵਾਲਾ ਦੋਸ਼ੀ ਹੈ। ਜਿਹੜਾ ਗਲਤ ਬੋਲਦਾ ਹੈ ਉਹ 50% ਦੋਸ਼ੀ ਹੈ, ਜਿਨ੍ਹਾਂ ਨੇ ਮਾਰਿਆ ਉਹ 100% ਹੈ। 100% ਵਾਲੇ ਦੇ ਖਿਲਾਫ ਅਸੀਂ ਕਿਉਂ ਨਹੀਂ ਬੋਲਦੇ? ਸਾਨੂੰ ਪਤਾ ਵੀ ਉਹਨਾਂ ਬੂਥੇ ਤੇ ਗੋਲੀਆਂ ਮਾਰਨੀਆਂ। ਕਿ ਕਿਹੜੇ ਭਾਈਚਾਰੇ ਨੇ ਆਵਾਜ਼ ਚੱਕੀ? ਦੱਸੋ ਤੁਸੀਂ ਉਹਦੇ ਬਾਰੇ ਕੋਈ ਬੋਲਿਆ? ਇੱਕ ਇੰਟਰਵਿਊ ਦਿਖਾਓ, ਕਿਸੇ ਦੀ ਦਿਖਾ ਦਿਓ ਮੈਨੂੰ। ਉਹਨੇ ਕਿਹਾ ਵੀ ਅਸੀਂ ਬਦਲਾ ਲਵਾਂਗੇ ਉਹਦਾ। ਕੀ ਗੈਂਗਸਟਰ ਕੀ ਚੀਜ਼ ਆ? ਤੁਸੀਂ ਮੇਰੀ ਇੰਟਰਵਿਊ ਸੁਣੀ? ਤੁਸੀਂ ਗੈਂਗਸਟਰਾਂ ਦੇ ਖਿਲਾਫ ਮੈਂ ਕਿਹਾ ਕਿਹੜੇ ਗੈਂਗਸਟਰ ਆ? ਚੋਰ ਇਕੱਠੇ ਹੋਏ ਪੰਜਾਬ 'ਚ, ਕੀ ਕੀਤਾ ਇਹਨਾਂ ਨੇ? ਅੱਜ ਸਾਡਾ ਪੰਜਾਬ ਇਕੱਠਾ ਹੋ ਜਾਏ, ਗੈਂਗਸਟਰਾਂ ਨੂੰ ਘੰਟੇ 'ਚ ਨੱਥ ਪਾ ਲੈਂਦੇ ਅਸੀਂ। ਪੰਜਾਬ ਵਰਗਾ ਸੂਰਮਾ ਕਿਹੜਾ? ਅਸੀਂ ਤੇ ਮੈਂ ਗਜਨੀ ਦੇ ਬਾਰਡਰਾਂ ਤੋਂ ਕੁੜੀਆਂ ਛਡਾ ਲਿਆਏ ਸਿੰਘ, ਤੇ ਸਾਡੇ ਕੋਲ 4 ਗੈਂਗਸਟਰ ਨਹੀਂ ਸਾਂਭੇ ਜਾਂਦੇ। ਅੱਜ ਪੰਜਾਬ ਇਕੱਠਾ ਹੋ ਜਾਏ, ਕੀ ਚੀਜ਼ ਆ? ਉੱਥੇ ਜਾ ਕੇ ਮੈਂ ਸਿੱਧੂ ਮੂਸੇਵਾਲੇ ਦੇ ਘਰ ਬੋਲਿਆ ਵੀ ਤੁਸੀਂ ਚੱਜ ਦੇ ਬੰਦੇ ਨਾਲ ਪੰਗਾ ਲਓ, ਬੜੇ ਬੜੇ ਸੂਰਮੇ ਬੈਠੇ। ਕਿਸੇ ਨੂੰ ਸਾਨੂੰ ਫੋਨ ਕਰਕੇ ਹੁਣ ਗੈਂਗਸਟਰ ਵੀ ਉੱਥੇ ਆਓ, ਅਸੀਂ ਜਾਂਦੇ ਹਾਂ। ਪਤਾ ਗੱਲ ਕੀ, ਸਾਡੇ ਲੋਕ ਬੋਲਦੇ ਨੇ। ਉਹਦੀ ਪੱਖ 'ਚ ਉਸ ਟਾਈਮ ਕੋਈ ਨਹੀਂ ਬੋਲਿਆ, ਕਿਸੇ ਨੇ ਆਵਾਜ਼ ਨਹੀਂ ਉਠਾਈ। ਹੁਣ ਪਤਾ ਹੈ ਵੀ ਐਵੇਂ ਚੀਕਾਂ ਮਰੀ ਜਾਓ, ਉਹਦਾ ਕੋਈ ਫਾਇਦਾ ਨਹੀਂ। ਜਾਤ ਪਾਤ ਨੂੰ ਖਤਮ ਕਰਨ ਵਾਸਤੇ ਲੱਗਦਾ ਨਹੀਂ ਕਿ ਗਰਾਊਂਡ ਲੈਵਲ ਤੇ ਕੰਮ ਕਰਨ ਦੀ ਜ਼ਰੂਰਤ ਹੈ? ਅਸੀਂ ਗਰਾਊਂਡ ਲੈਵਲ ਤੇ, ਅਸੀਂ ਤੇ ਮੀਡੀਆ 'ਚ ਵੀ ਕਹਿ ਰਹੇ ਹਾਂ, ਸਾਰੇ ਇਕੱਠੇ ਹੋਈਏ। ਹੁਣ ਜੱਟ ਭਾਈਚਾਰਾ ਸਾਡੇ ਭਰਾ ਆ, ਅਸੀਂ ਉਹਨਾਂ ਲਈ ਖੜੇ ਹਾਂ, ਨਾਲ ਧਰਨੇ ਦੇ ਵੀ ਬੈਠੇ ਹਾਂ। ਅਸੀਂ ਕਹਿੰਦੇ ਵੀ ਅਸੀਂ ਇਕੱਠੇ ਹੋ ਕੇ ਜਿਹੜਾ 9 ਮਾਸ ਦਾ ਰਿਸ਼ਤਾ ਚੱਲਦਾ ਆ ਰਿਹਾ ਉਹਨੂੰ ਅਸੀਂ ਬੜਾਵਾ ਦਈਏ। ਤੇ ਜਿਹੜੇ ਠੇਕੇਦਾਰ ਘੜਾਮ ਚੌਧਰੀ, ਉਹਨਾਂ ਨੂੰ ਪੁੱਛੀਏ, ਅਸੀਂ ਇਕੱਠੇ ਹੋ ਕੇ ਪੁੱਛੀਏ ਵੀ ਯਾਰ ਤੁਸੀਂ ਕਿਉਂ ਗੰਦ ਪਾਇਆ ਪੰਜਾਬ 'ਚ? ਸਾਨੂੰ ਪੰਜਾਬ 'ਚ ਜੀਓ ਤੇ ਜੀਣ ਦਿਓ, ਵਸਣ ਦਿਓ ਸਾਨੂੰ ਤੁਸੀਂ। ਇਹ ਸਾਰੇ ਇਕੱਠੇ ਹੋਈਏ, ਕਿਉਂ ਨਹੀਂ ਪੁੱਛਦੇ? ਤੇ ਅਸੀਂ ਸਿੰਘ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ, ਜਿੰਨੇ ਸਾਡੇ ਹੁਣ ਫੇਸਬੁੱਕ ਵਾਲੇ ਵਿਦਵਾਨ ਰੌਲਾ ਪਾਈ ਜਾਂਦੇ ਜੀ, ਇੰਝ ਹੋ ਗਿਆ ਜੀ, ਇਹਨੇ ਸਿੱਧੂ ਇਹਨੇ ਐਗਰੀਗੇਟ ਨੇ ਐਂ ਕਹਿਤਾ ਜੀ, ਉਹ ਕਹਿਤਾ। ਜੋ ਉਹਨੇ ਕਿਹਾ ਉਹ ਗਲਤ ਕਿਹਾ, ਜੋ ਸੱਚ ਕਹਿ ਰਿਹਾ ਤੁਸੀਂ ਉੱਧਰ ਨੂੰ ਵੀ ਤੁਰੋ। ਜੇ ਅਸੀਂ ਉਹਨੂੰ ਗਾਲਾਂ ਕੱਢਦੇ ਹਾਂ, ਉਹ ਵੀ ਕੱਢੋ। ਗਾਲਾਂ ਕੱਢਣੀਆਂ ਨਹੀਂ ਚਾਹੀਦੀਆਂ। ਵੈਸੇ ਆਪਣੇ ਇਤਿਹਾਸ 'ਚ ਗਾਲਾਂ ਹੈ ਨਹੀਂ ਗਿਆ। ਹਾਂ, ਜੇ ਆਪਣੇ ਦਾਮੇ 4 ਜਾ ਕੇ ਘਰ ਜੁੱਤੀਆਂ ਮਾਰੋ ਦੇ, ਆਪਣੇ ਸਿਧਾਂਤ ਆ, 4 ਛਿੱਤਰ ਮਾਰ ਲਓ ਤੁਸੀਂ। ਉਹ ਮਾਰਨ ਜੋਗੇ ਨਹੀਂ, ਫੇਸਬੁੱਕ ਤੇ ਪਾਈ ਜਾਂਦੇ। ਯਾਰ ਕੀ ਗੱਲ ਹੈ ਕੋਈ? ਇਹ ਸਾਡੇ ਸਿਧਾਂਤ ਹੈ ਕਿ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸ ਹਾਂ। ਜੇ ਉਹ ਜਾਤ ਪਾਤ ਦਾ ਖੰਡਨ ਕਰਦੇ, ਫਿਰ ਤੁਸੀਂ ਉਹਨਾਂ ਦੀ ਅਗਵਾਈ ਕਬੂਲ ਰਹੇ ਹੋ ਜਾਂ ਫਿਰ ਆਪਣੀਆਂ ਸਿੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਇੱਕ ਵੱਖਰੇ ਤੌਰ ਤੇ ਚੱਲ ਰਹੇ ਹੋ? ਅਸੀਂ ਤੇ ਪਹਿਲੋਂ ਵੀ ਨਾਲ ਆ, ਅਸੀਂ ਪੰਥ ਤੋਂ ਬਾਹਰ ਹੀ ਨਹੀਂ। ਜੋ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੈ, ਜਿਹੜੀ ਮਰਜ਼ਾਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ, ਅਸੀਂ ਉਹਦੇ ਤੇ ਚੱਲਦੇ ਆ ਰਹੇ ਹਾਂ। ਅਸੀਂ ਕਹਿੰਦੇ ਵੀ ਜਿਹੜੇ ਬੰਦੇ ਵੀ 2-2 ਬਾਟੇ ਕਰਦੇ ਆ, ਸੰਪਰਦਾ 'ਚ ਜਾਤ ਪਾਤ ਦਾ ਮੁੱਦਾ ਚੱਕੀ ਬੈਠੇ ਆ, ਜਾਤ ਪਾਤ ਦੇ ਆਧਾਰ ਤੇ ਗੁਰੂ ਘਰਾਂ 'ਚ ਨਹੀਂ ਵੜਨ ਦਿੰਦੇ, ਉਹ ਅੱਜ ਆ ਕੇ ਪੰਥ 'ਚ ਮਾਫੀ ਮੰਗ ਲੈਣ। ਅਸੀਂ ਉਹਨਾਂ ਦੇ ਅਸੀਂ ਵੀ ਮਾਫੀ ਮੰਗ ਲਾਂਗੇ ਵੀ ਯਾਰ ਅਸੀਂ ਤੁਹਾਡੇ ਨਾਲ ਆ। ਅੱਜ ਵੀ ਨਾਲ ਖੜ, ਸਾਨੂੰ ਤੇ ਪੰਥ ਦੇ ਕਿਹਦੀ ਲੋੜ ਆ? ਪੰਥ ਤੇ ਇਕੱਠਾ ਹੋਵੇ ਤੇ ਸਾਡੀ ਤਾਕਤ ਵੱਧਦੀ ਹੈ। ਪਰ ਆਪਣੀ ਜਿਹੜੀ ਮਰਜ਼ਾਦਾ ਹੈ ਉਹ ਗੁਰੂ ਗੋਬਿੰਦ ਸਿੰਘ ਦੀ ਚਲਾਉਣ, ਅਸੀਂ ਨਾਲ ਖੜੇ ਉਹਨਾਂ ਦੇ। ਉਹਨਾਂ ਲੋਕਾਂ ਨੂੰ ਪੰਥ ਮੰਨਦੇ ਹੋ ਕਿ ਪੰਜਾਬ ਦੇ ਵਿੱਚ ਲਗਾਤਾਰ ਬੇਅਦਬੀਆਂ ਹੋ ਰਹੀਆਂ 2015 ਤੋਂ ਲੈ ਕੇ ਅੱਜ ਵੀ ਉਹ ਉਸ ਧੜੇ ਦੇ ਨਾਲ ਖੜੇ ਹੋਏ ਨੇ, ਜਿਸ ਧੜੇ ਨੂੰ ਜਿਹੜੀਆਂ ਸਿੱਖ ਲੋਕ ਨੇ ਉਹਨਾਂ ਨੂੰ ਦੋਸ਼ੀ ਮੰਨਦੇ ਆ, ਅੱਜ ਵੀ ਉਹਨਾਂ ਲੋਕਾਂ ਦਾ ਉਹ ਸਮਰਥਨ ਕਰਦੇ ਨਜ਼ਰ ਆਉਂਦੇ? ਉਹਨਾਂ ਨੂੰ ਪੰਥ ਮੰਨਦੇ ਹੋ ਤੁਸੀਂ? ਦੇਖੋ, ਅਸੀਂ ਨਹੀਂ ਮੰਨਦੇ। ਅਸੀਂ ਤੇ ਜਿਹੜੇ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਸਭ ਤੋਂ ਪਹਿਲਾਂ ਨਿਹੰਗਾ ਸਿੰਘਾਂ ਨੇ ਬੰਦਾ ਵੱਢ ਕੇ ਟੰਗਿਆ ਸਿੰਘੂ ਬਾਰਡਰ ਤੇ, ਪਹਿਲੀ ਵਾਰ। ਸਾਡੇ ਲੋਕ ਫੇਸਬੁੱਕਾਂ ਦੇ ਚੀਕਾਂ ਮਾਰਨ ਜੋਗੇ ਆ। ਆਪਣਾ ਭੋਗਪੁਰ ਹੁਣ ਬੇਅਦਬੀ ਹੋਈ, ਥੋੜ੍ਹੇ ਦਿਨ ਹੋਏ, ਪਤਾ ਤੁਹਾਨੂੰ? 12 ਤਰੀਕ ਨੂੰ ਬੇਅਦਬੀ ਹੋਈ, 4 ਘੰਟੇ ਬੰਦਾ ਉਹਨਾਂ ਨੇ ਬੰਨ੍ਹ ਕੇ ਰੱਖਿਆ ਬਹਾ ਕੇ ਉੱਥੇ। ਕੀ ਲੱਗਦਾ ਸੀ ਸਾਡਾ? ਸਾਡੇ ਗੁਰੂ ਦੀ ਉਹ ਬੇਅਦਬੀ ਕਰਦਾ ਹੈ ਤੇ ਅਸੀਂ ਉਹਨੂੰ ਤੇ ਬਹਾ ਕੇ ਰੱਖਿਆ 4 ਘੰਟੇ। ਕਾਹਦੇ ਲਈ ਪਾਇਆ? ਅਨੰਦਪੁਰ ਸਾਹਿਬ ਬੇਅਦਬੀ ਹੋਈ ਸੀਗੀ, ਉੱਥੇ ਉਹਨੂੰ 4 ਘੰਟੇ ਬਾਗ ਰੱਖਿਆ ਸ਼੍ਰੋਮਣੀ ਕਮੇਟੀ ਵਾਲਿਆਂ ਨੇ। ਉੱਥੇ ਅਸੀਂ ਨਿਹੰਗਾ ਸਿੰਘ ਨੇ ਐਲਾਨ ਕੀਤਾ ਹੈ, ਜਿਹੜਾ ਸਾਨੂੰ ਬੇਅਦਬੀ ਕਰਦਾ ਫਸ ਗਿਆ ਅਸੀਂ ਤੇ ਵੱਢ ਕੇ ਟੰਗਾਂਗੇ। ਹੁਣ ਦੇਖੋ, ਅੱਜ ਅਸੀਂ ਆਪਾਂ ਬਾਜ਼ਾਰ 'ਚ, ਜੇ ਕੋਈ ਸਾਡੀ ਭੈਣ ਦੀ ਇੱਜ਼ਤ ਨੂੰ ਹੱਥ ਪਾਵੇ, ਕੀ ਕਰਾਂਗੇ? ਅਸੀਂ ਕੀ ਕਰਾਂਗੇ? ਮਾਰ ਦਾਂਗੇ ਨਾ, ਬਦਲਾ ਲਵਾਂਗੇ। ਜੇ ਸਾਡੀ ਕੋਈ ਪੱਗ ਨੂੰ ਹੱਥ ਪਾਵੇ ਜਾਂ ਸਾਡੀ ਦਾੜੀ ਨੂੰ ਹੱਥ ਪਾਵੇ, ਅਸੀਂ ਬੰਦਾ ਛੱਡਦੇ ਹਾਂ? ਨਹੀਂ ਛੱਡਦੇ। ਜੇ ਸਾਡੇ ਸਾਹਮਣੇ ਸਾਡੇ ਕੋਈ ਪਿਓ ਦੀ ਇੱਜ਼ਤ ਲਾਵੇ ਤੇ ਅਸੀਂ ਉਹਨੂੰ 4 ਘੰਟੇ ਬਹਾ ਕੇ ਕਹਿੰਦੇ ਵੀ ਇਹਨੂੰ ਥਾਣੇ ਲੈ ਜਾਓ। ਕਿਉਂ ਲੈ ਜਾਓ?
ਉਹਦੇ ਦੋਵੇਂ ਹੱਥ ਵੱਢੋ ਉਹਦੇ, ਉਹਨੂੰ ਪਤਾ ਲੱਗੇ ਵੀ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਹੱਥ ਲਾਇਆ ਬੇਈਮਾਨੀ ਨਾਲ। ਫਿਰ ਸਵਾਦ ਆ ਬੋਲਣ ਦਾ ਨਹੀਂ। ਫਿਰ ਤਾਂ ਪੰਜਾਬ ਦੇ ਲੋਕਾਂ ਵਾਸਤੇ ਸੁਨੇਹਾ ਕੀ ਹੈ? ਪੰਜਾਬ ਦੇ ਲੋਕਾਂ ਲਈ ਇਹੀ ਸੁਨੇਹਾ ਹੈ ਵੀ ਦੇਖੋ, ਆਪਾਂ ਜਾਤਾਂ ਪਾਤਾਂ ਨੂੰ ਛੱਡ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਿਧਾਂਤਾਂ ਤੇ ਚੱਲੀਏ, ਆਪਣਾ ਵਿਰਸਾ ਸਾਂਭੀਏ, ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਦੀ ਗੱਲ ਕਰੀਏ, ਹਰੀ ਸਿੰਘ ਨਲਵੇ ਵਰਗੇ ਜਰਨੈਲਾਂ ਦੇ ਵਿਚਾਰਾਂ 'ਤੇ ਤੁਰੀਏ। ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਕਦੀ ਉਹਨਾਂ ਨੇ ਜਾਤ ਪਾਤ ਫੈਲਾਈ, ਕੋਈ ਜਾਤ ਪਾਤ ਦੀ ਗੱਲ ਕੀਤੀ, ਉਹਨਾਂ ਨੇ ਏਕਤਾ ਦੀ ਗੱਲ ਕੀਤੀ ਸੀ। ਆਪਾਂ ਉਹ ਸਿਧਾਂਤ ਮੰਨੀਏ। ਉਹ ਫੇਸਬੁੱਕ 'ਤੇ ਥੋੜ੍ਹਾ ਕਿਸੇ ਨੂੰ ਗਾਲਾਂ ਕੱਢਦੇ ਸੀਗੇ, ਠੀਕ? ਉਹਨਾਂ 'ਚ ਹਿੰਮਤ ਸੀਗੀ, ਜਿਹੜਾ ਕੰਮ ਕਰਦੇ ਸੀ ਉਹ ਕਹਿ ਕੇ ਕਰਦੇ ਸੀ। ਜੇ ਗੁਰਵਿੰਦਰ ਸਿੰਘ ਰੰਘਰੇਟਾ ਗਲਤ ਹੈ, ਉਹਦੇ ਤੁਸੀਂ ਜਾਓ ਘਰ ਜਾ ਕੇ ਜੁੱਤੀਆਂ ਮਾਰੋ, ਕਿੱਡੀ ਕੀ ਗੱਲ, ਕੀ ਹੋ ਜਾਏਗਾ ਉੱਥੇ? ਪਰ ਫੇਸਬੁੱਕਾਂ 'ਤੇ ਕਿਸੇ ਦੀ ਧੀਆ ਭੈਣਾਂ ਨੂੰ ਗਲਤ ਕਹਿਣਾ ਨਹੀਂ ਵਧੀਆ ਨਹੀਂ ਲੱਗਦੇ ਆਪਾਂ ਨੂੰ। ਜੇ ਸਾਡੇ 'ਚ ਦਮ ਹੈ ਆਪਾਂ ਘਰ ਜਾਓ ਉਹਦੇ। ਤੇ ਬਾਕੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਹੈ ਉਹਨੂੰ ਮਾਫ ਨਾ ਕਰੋ। ਜੇ ਸਾਡੇ ਸਾਹਮਣੇ ਸਾਨੂੰ ਕੋਈ ਫਸ ਗਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ, ਅੱਜ ਤੇ ਆਪਣੇ ਨਿਹੰਗਾ ਸਿੰਘਾਂ ਨੂੰ ਕਿਹਾ ਵੀ ਉਹਦੇ ਦੋਵੇਂ ਗੁੱਟ ਵੱਢ ਕੇ ਟੰਗਣੇ ਆ, ਜਿਹੜਾ ਗੁਰੂ ਦੀ ਬੇਅਦਬੀ ਕਰਦਾ ਸਾਨੂੰ ਫਸ ਗਿਆ। ਪੰਜਾਬ ਦੇ ਅੰਦਰ ਇਸ ਵੇਲੇ ਬਹੁਤ ਵੱਡਾ ਮਸਲਾ ਹੈ ਜਾਤ ਪਾਤ ਦਾ, ਜਿਸ ਨੂੰ ਗੁਰੂ ਸਾਹਿਬ ਜੀ ਨੇ ਧੁਰ ਤੋਂ ਨਕਾਰਿਆ ਸੀ। ਪਰ ਮੌਜੂਦਾ ਸਮੇਂ ਦੇ ਵਿੱਚ ਵੀ ਸੋਸ਼ਲ ਮੀਡੀਆ ਦੇ ਉੱਪਰ ਲਾਈਵ ਹੋ ਕੇ ਜਿਸ ਤਰੀਕੇ ਦੀਆਂ ਚਰਚਾਵਾਂ ਬਣੀਆਂ ਹੋਈਆਂ ਨੇ, ਉਹਨਾਂ ਤੋਂ ਵੀ ਗੁਰੇਜ਼ ਕਰਨ ਦੀ ਲੋੜ ਹੈ। ਔਰ ਸਭ ਤੋਂ ਮੁੱਖ ਤੌਰ 'ਤੇ ਜ਼ਿੰਮੇਵਾਰੀ ਬਣਦੀ ਹੈ ਤਖ਼ਤ ਸਾਹਿਬਾਨ ਦੇ ਜਥੇਦਾਰ ਦੀ ਕਿ ਉਹ ਕਿਸ ਤਰੀਕੇ ਦੇ ਨਾਲ ਸਿੱਖ ਪੰਥ ਦੇ ਵਿੱਚ ਇਸ ਤਰੀਕੇ ਦਾ ਜਿਹੜਾ ਦੋ ਭਾਈਚਾਰਕ ਸਾਂਝ ਟੁੱਟਣ ਦਾ ਇੱਕ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ, ਉਹਦੇ ਉੱਪਰ ਕਿਸ ਤਰ੍ਹਾਂ ਸੁਹਿਰਦਗੀ ਦੇ ਨਾਲ ਕੰਮ ਕਰਦੇ ਨੇ। ਕੇਵਲ ਬਿਆਨਾਂ ਤੱਕ ਸੀਮਿਤ ਹੋ ਕੇ ਜਾਂ ਲੋਕਾਂ ਦੇ ਵਿੱਚ ਵੱਖ-ਵੱਖ ਤਰੀਕੇ ਦੀ ਹੋਰ ਜਾਣਕਾਰੀ ਦੇਣ ਤੋਂ ਪਹਿਲਾਂ ਮੁੱਢਲਾ ਫਰਜ਼ ਇਹੀ ਹੈ ਕਿ ਜਾਤ ਪਾਤ ਦਾ ਖੰਡਨ ਗੁਰੂ ਸਾਹਿਬਾਨ ਨੇ ਕੀਤਾ ਸੀ। ਔਰ ਮੌਜੂਦਾ ਸਮੇਂ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਦੇ ਲੋਕ ਹੈ ਜਾਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ, ਉਹ ਵੀ ਕਿਸ ਤਰ੍ਹਾਂ ਸਿੱਖੀ ਸਿਧਾਂਤਾਂ ਦੇ ਉੱਪਰ ਪਹਿਰਾ ਦੇ ਸਕਦੀਆਂ ਨੇ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਪੰਜਾਬ ਦੇ ਨਾਲ ਸਿੱਖਾਂ ਦੇ ਨਾਲ ਜੁੜੇ ਹੋਏ ਤਮਾਮ ਮਸਲਿਆਂ ਨੂੰ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।